ਕਹਿੰਦੇ ਨੇ ਜ਼ਿੰਦਗੀ 'ਚ ਦੋ ਬੰਦੇ ਕਦੀ ਤਰੱਕੀ ਨਹੀਂ ਕਰਨਗੇ। ਇੱਕ ਜਿਹੜਾ ਹਲੇ ਪੈਦਾ ਨਹੀਂ ਹੋਇਆ, ਇੱਕ ਜਿਹੜਾ ਮਰ ਗਿਆ ਹੈ। ਦੂਸਰੀ ਗੱਲ ਸਰ ਇਹ ਕਿ ਮੈਂ ਭੁੱਲ ਗਿਆ ਕੀ ਕਿਹਾ ਸੀ ਕਿ ਤੁਸੀਂ ਸਬਜ਼ੀ ਦੀ ਗੱਲ ਕੀਤੀ। ਸਬਜ਼ੀ ਜਿਹੜੀ ਮਰਜ਼ੀ ਲਓ, ਸ਼ਾਪਰ ਡਬਲ ਲਾਜ਼ਮੀ ਕਰਾਓ। ਉਹਨੂੰ ਆਦਤ ਹੈ ਸ਼ਾਪਰ ਘਮਾਉਂਦੇ ਜਾਣ। ਜ਼ਰਾ ਮੈਨੂੰ ਕੋਈ ਥਕਾਵਟ ਨਹੀਂ, ਕੋਈ ਟੈਨਸ਼ਨ ਨਹੀਂ, ਨਾ ਮੈਨੂੰ ਕੋਈ ਭੁੱਖ ਫੀਲ ਹੋ ਰਹੀ ਹੈ, ਨਾ ਮੈਨੂੰ ਇਹ ਹੈ ਕਿ ਸਵੇਰੇ ਮੈਂ ਰਫੀ ਸਾਹਿਬ ਦੇ ਭਰਾ ਨੂੰ ਮਿਲਣਾ। ਕੁਛ ਨਾ ਪੁੱਛੋ, ਬਸ ਮੈਨੂੰ ਹੱਥ ਦੇ ਦਿਓ ਆਪਣਾ। ਉਹਨਾਂ ਨੇ ਮੈਨੂੰ ਹੱਥ ਫੜਾਇਆ, ਮੈਂ ਉਹ ਇੱਕ ਪੌੜਾ ਉਹਨਾਂ ਨੂੰ ਫੜ ਕੇ ਚੜਾਇਆ ਉੱਤੇ, ਬਹਿ ਕੇ ਬਾਟ ਸਾਹਿਬ ਹੁਣ ਸਾਰੇ ਬੈਠੇ ਨੇ, ਮੈਂ ਸਿਰਫ ਉਹਨਾਂ ਦਾ ਮੂੰਹ ਵੇਖੀ ਜਾ ਰਿਹਾ ਤੇ ਮੇਰੀਆਂ ਅੱਖਾਂ 'ਚ ਅੱਥਰੂ ਡਿੱਗੀ ਜਾ ਰਹੇ ਨੇ। 10 ਲੈ ਲਏ, 5 ਲੈ ਲਏ, ਤੇ ਫਿਰ ਉਹ ਵੀ ਆ ਹੁਣ ਸਵੇਰ ਦੇ ਆਪਣਾ 10 ਵਜੇ ਨੇ ਨਾ ਰਾਤ ਦੇ, ਤੇ ਸਵੇਰ 10 ਵਜੇ ਤੱਕ 5 ਪੀਣੇ ਨੇ। ਇੰਨੇ ਕੈਲਕੂਲੇਟਡ ਨਸ਼ਈ ਹੋ ਤੁਸੀਂ, ਮਾਸ਼ਾਅੱਲਾ। ਐਡਿਕਟ ਹੋ ਨਾ ਸਿਗਰਟ ਦੇ ਤੇ ਕੈਲਕੂਲੇਟਡ ਹੋ। ਨਹੀਂ ਸਰ, ਪੈਸੇ ਨਹੀਂ ਸੀ ਹੁੰਦੇ। ਜਿਹੜਾ ਜੁਗਤਬਾਜ਼ ਵਾਲਾ ਇੱਕ ਲੇਬਲ ਲੱਗ ਗਿਆ ਨਾ, ਉਹ ਮੈਨੂੰ ਕਿਤੇ ਅੰਦਰ ਮੈਨੂੰ ਬਹੁਤ ਆਪਣਾ ਛੋਟਾ ਮਹਿਸੂਸ ਹੁੰਦਾ ਹੈ ਕਿ ਤੁਹਾਡਾ ਤਾਰਫ ਇਹ ਹੁੰਦਾ ਹੈ ਕਿ ਤੁਸੀਂ ਤੁਰੇ ਜਾ ਰਹੇ ਜੇ, ਉਹ ਜਾਨੀ ਉਹ ਜੁਗਤਬਾਜ਼ ਜਾ ਰਹੇ। अस्सलाम वालेकुम ਤੇ ਜੀ ਆਇਆਂ ਨੂੰ। ਮੈਂ ਤੁਹਾਡਾ ਆਪਣਾ ਮੇਜ਼ਬਾਨ ਬਿੱਲੂ ਘੁੰਮਣ ਤੇ ਤੁਸੀਂ ਵੇਖ ਰਹੇ ਹੋ ਫਿਲਹਾਲ ਮੈਨੂੰ। ਤੇ ਮੇਰੇ ਨਾਲ ਕੌਣ ਬੈਠਾ ਹੈ? ਇਹ ਅਗਰ ਜਨਾਬ ਹੱਥ ਪਛਾਣ ਲਿਆ ਤੁਸੀਂ, ਇਹ ਬਈ ਇਹ ਕੋਈ ਮੇਰੇ ਹੱਥ 'ਚ ਕੋਈ ਲਾਸ਼ ਨਹੀਂ, ਕੋਈ ਸਾਈਕਲ ਚੋਰ ਨਹੀਂ, ਕੋਈ ਮੋਟਰਸਾਈਕਲ ਚੋਰ ਨਹੀਂ। ਇੱਕ ਐਸਾ ਕਰੈਕਟਰ ਹੈ ਕਿ ਜਿਹਨੂੰ ਮੈਂ ਪਿਛਲੇ 4-5 ਸਾਲ ਤੋਂ ਲੱਭ ਰਿਹਾ ਸਾਂ, ਲੇਕਿਨ ਉਹ ਮੇਰੇ ਹੱਥੇ ਨਹੀਂ ਸੀ ਚੜ ਰਿਹਾ। ਤੇ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਕਿ ਜਨਾਬ ਉਹ ਕਰੈਕਟਰ ਮੇਰੇ ਹੱਥ 'ਚ ਆ ਗਿਆ। ਸਾਡੇ ਪਾਕਿਸਤਾਨ ਦੀ ਸ਼ਾਨ ਜਨਾਬ ਸੱਜਾਦ ਜਾਨੀ। ਸਰ ਬੜੀ ਮਿਹਰਬਾਨੀ, ਮਾਸ਼ਾਅੱਲਾ। ਤੁਸੀਂ ਤੇ ਲੱਭੇ ਹੀ ਨਹੀਂ ਸਾਨੂੰ, ਔਰ ਇੰਜ ਲੱਗਦਾ ਸੀ ਕਿ ਜਿੱਦਾਂ ਅਸੀਂ ਕਿੱਕਰ ਥੱਲੋਂ ਬੇਰ ਲੱਭਣ ਹੈ। ਜਾਂ ਜਨਾਬ ਸਰ, ਪਹਿਲੇ ਤੇ ਹੱਥ ਵਾਲਾ ਚੱਕਰ ਜਿਹੜਾ ਤੁਸੀਂ ਦਿਖਾਇਆ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਇੱਕ ਨਾ ਮੈਂ YouTube ਤੇ ਵੀਡੀਓ ਦੇਖ ਰਿਹਾ ਵੀ, ਕਦੀ ਆ ਜਾਂਦੀ ਨਾ ਕਦੀ ਕੋਈ। ਇੱਕ ਆ ਵੀਡੀਓ ਤੇ ਨਾ ਥੰਬਨੇਲ ਲੱਗਾ ਵੀ हाथ पर एक्स का निशान हो तो क्या होता है। अच्छा, वो मैं जनाब फौरन बंदा देखदा ना कि यार मैं देखा, वो जिथे उन्होंने एक्स किया सी ना, उन्होंने बड़ा वो दसिया, तो मैं देखा तो सेम मेरे ना उस जगह ते उंज ही। तो मैं उस तो बाद वीडियो देखी तो उन्होंने जो जानदियाँ मतलब जमाने दियाँ छाइयाँ ना, उन्होंने एक्स ते पाइयां ने। ये दोनों लाइनां दे दरम्यान च है। ये फिर मैं जिन्होंने भी पूछा ना, उन्हें कहा जी यह बहुत अच्छी चीज़ होंदी है, पता नहीं कोई चक्कर होंदा है कि नहीं होंदा। ਤੇ ਤੁਸੀਂ ਵੈਸੇ ਮਤਲਬ ਪਤਾ ਨਹੀਂ ਕਿਹਨਾਂ ਨੇ ਮੇਰਾ ਹੱਥ ਪਛਾਣਿਆ ਇੱਦਾਂ ਹੀ, ਤੁਸੀਂ ਤੇ ਪਛਾਣਨ ਲੱਗ ਪਏ ਹੁਣ। ਅੱਛਾ, ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਸਲਾਮ ਸਾਰਿਆਂ ਨੂੰ, ਬਹੁਤ ਬਹੁਤ ਪਿਆਰ ਸਾਰਿਆਂ ਨੂੰ। ਤੇ ਉਹ ਜਿਹੜਾ 4-5 ਸਾਲ ਵਾਲੀ ਗੈਪ ਵਾਲੀ ਗੱਲ ਕੀਤੀ ਨਾ, ਉਹ 4-5 ਸਾਲ ਨਹੀਂ ਸਰ, ਕੋਈ 1.5-2 ਸਾਲ ਕਰ ਲਓ। ਆਹ 1.5-2 ਸਾਲ ਪਹਿਲੇ ਮੁਲਾਕਾਤ, ਕਿਉਂਕਿ 2 ਸਾਲ ਪਹਿਲੇ ਤੁਹਾਡਾ ਮੈਂ ਸ਼ੋਅ ਕੀਤਾ ਸੀ। ਉਸ ਤੋਂ ਬਾਅਦ ਫਿਰ ਮੈਂ ਉਡਾਰੀ ਮਾਰੀ ਹੈ। ਮੈਨੂੰ ਹੁਣ ਸਮਝ ਆਈ ਹੈ ਇਹ 2-3 ਸਾਲਾਂ 'ਚ, ਜਦੋਂ ਥੋੜ੍ਹਾ ਜਿਹਾ ਅੱਲਾ ਨੇ ਕੋਈ ਨਾਮ 4 ਲੋਕ ਜਾਣਨ ਲੱਗ ਪਏ, ਉਸ ਤੋਂ ਬਾਅਦ ਸਮਝ ਆਈ ਹੈ ਕਿ ਜਦੋਂ ਇਹ ਹੋ ਜਾਂਦਾ ਨਾ, ਉਦੋਂ ਗੇੜਾ ਕਰਾਉਣਾ ਲਾਜ਼ਮ ਹੋ ਜਾਂਦਾ ਵਾ। ਇਹ ਜੈਨੂਇਨ ਗੱਲ ਦੱਸ ਰਿਹਾ ਕਿ ਉਦੋਂ ਫਿਰ ਤੁਸੀਂ ਇਹ ਤਬੀਅਤ ਖਰਾਬ ਜਿਹੜੀ ਨਾ ਕਿਸ ਟਾਈਮ ਜੈਨੂਇਨ ਹੁੰਦੀ ਆ, ਅੱਗੋਂ ਤੁਹਾਡੇ ਵਰਗੇ ਬੰਦੇ ਦਾ ਫੋਨ ਆਇਆ ਜਿਹਨੂੰ ਬੰਦਾ ਨਾਮ ਵੀ ਨਹੀਂ ਕਰ ਸਕਦਾ, ਉਹ ਫਿਰ ਦੂਜੀ ਵੀ ਖਰਾਬ ਕਰਨੀ ਪੈਂਦੀ ਗੱਲ ਕਰ। ਅੱਛਾ, ਮੈਂ ਤੁਹਾਨੂੰ ਜੈਨੂਇਨ ਨਹੀਂ ਦੱਸਾਂ ਯਾਰ, ਇਹਦਾ ਪਿਆਰ ਚੂੰਕਿ ਅਸੀਂ ਸਾਡਾ ਯਾਰਾਨਾ ਬਹੁਤ ਪੁਰਾਣਾ ਹੈਗਾ ਅਤੇ ਸਟਰਗਲ ਦੇ ਦੌਰ ਦੇ ਅਸੀਂ ਦੋਸਤ ਹੈਗੇ ਹਾਂ। ਅਤੇ ਮੈਂ ਤੁਹਾਨੂੰ ਜੈਨੂਅਨ ਗੱਲ ਦੱਸਾਂ, ਬਾਖੁਦਾ ਕਿ ਕੈਮਰਾ ਔਨ ਕਰਨ ਤੋਂ ਪਹਿਲਾਂ ਇੱਕ ਨਿਮਜ਼ ਖਾਧੀ ਸਜਾ ਸਾਹਿਬ ਨੇ, ਔਰ ਇੱਕ ਰਾਈਜ਼ਿਕ 40 mg, ਯਾਨੀ ਕਿ ਮੁਕੰਮਲ ਆਊਟ ਆਫ ਸੌਟਸ ਜਿਹਨੂੰ ਕਹਿੰਦੇ ਨਾ, ਇੰਨੀ ਤਬੀਅਤ ਖਰਾਬ ਸੀ। ਲੇਕਿਨ ਉਹਨਾਂ ਨੇ ਕਿਹਾ ਕਿ ਯਾਰ ਤੁਸੀਂ ਆਏ ਹੋ, ਤੁਹਾਡੇ ਨਾਲ ਸਾਡਾ ਪਿਆਰ ਮੁਹੱਬਤ ਪੁਰਾਣਾ, ਅਤੇ ਅਸੀਂ ਇੰਟਰਵਿਊ 'ਚ ਨਾ ਉਹ ਕਨਵੈਨਸ਼ਨਲ ਗੱਲਾਂ ਨਹੀਂ ਕਰਾਂਗੇ, ਅਸੀਂ ਆਪਸ ਦੀ ਜਿਹੜੀ ਆਪ ਬੀਤੀਆਂ ਨੇ ਨਾ ਉਹ ਡਿਸਕਸ ਕਰਾਂਗੇ। ਅੱਛਾ ਸਜਾਦ ਸਾਹਿਬ, ਬਹੁਤ ਘੱਟ ਲੋਕਾਂ ਨੂੰ ਪਤਾ ਕਿ ਤੁਸੀਂ ਰਫੀ ਸਾਹਿਬ ਦੇ ਡਾਈ ਹਾਰਟ ਫੈਨ ਹੋ। ਡਾਈ ਹਾਰਟ ਵੀ ਸ਼ਾਇਦ ਕੋਈ ਛੋਟਾ ਲਫ਼ਜ਼ ਹੈ, ਇੰਨੀ ਤੁਹਾਨੂੰ ਰੂਹਾਨੀ ਉਹਨਾਂ ਨਾਲ ਅਕੀਦਤ ਹੈ। ਅਤੇ ਤੁਸੀਂ ਉਹ ਵਾਕਿਆ ਸ਼ੇਅਰ ਕਰੋ ਜਿਹੜਾ ਅਸੀਂ ਸੁਣਿਆ ਕਿ ਤੁਸੀਂ ਕਿਸੇ ਨੇ ਦੱਸਿਆ ਤੁਹਾਨੂੰ ਕਿ ਉਹਨਾਂ ਦੇ ਭਾਈ ਇਛਰਾ ਹੁੰਦੇ ਨੇ, ਉਹ ਜ਼ਰਾ ਕਾਈਂਡਲੀ ਸਾਡੇ ਆਡੀਅנס ਨੂੰ ਸੁਣਾਓ ਆਪਣੀ ਅਕੀਦਤ ਦਾ ਵਾਕਿਆ। ਰਫੀ ਸਾਹਿਬ ਮੈਂ ਵਾਕਈ ਜੀ ਬਹੁਤ ਵੱਡਾ ਫੈਨ ਮੇਰੇ ਹਿਸਾਬ ਨਾਲ ਬਹੁਤ ਪਿੱਛੇ ਰਹਿ ਜਾਂਦਾ ਕੰਮ, ਕਿਉਂਕਿ ਮੈਂ ਜਦੋਂ ਮੈਨੂੰ ਪਹਿਲੀ ਦਫਾ ਖਾਬ 'ਚ ਰਫੀ ਸਾਹਿਬ ਆਏ ਨਾ, ਖਾਬ 'ਚ ਜਾਨੀ ਕਹਿ ਲਓ ਕਿ 17-18 ਸਾਲ ਦੀ ਉਮਰ 'ਚ,
ਤੇ ਮੈਂ ਨਾ ਉਹ ਇੱਕ ਕਾਪੀ ਤੇ ਲਿਖ ਲਿਆ ਕਿ ਮੈਂ ਭੁੱਲਣਾ ਨਹੀਂ, ਕਿ ਕਿਉਂਕਿ ਜਦੋਂ ਤੁਸੀਂ ਸੁਬਾਹ ਉੱਠਦੇ ਹੋ ਨਾ ਤੇ ਉਦੋਂ ਤੁਹਾਨੂੰ ਬਹੁਤ ਕੁਝ ਯਾਦ ਹੁੰਦਾ ਵਾ, ਤੇ ਉਹ ਕੁਝ ਮਤਲਬ ਖਾਬ ਐਸਾ ਚੱਕਰ ਆ ਕਿ ਮਿੰਟਾਂ ਘੰਟਿਆਂ ਦੇ ਵਿੱਚ ਹੀ ਨਾ ਤੁਸੀਂ ਉਹ ਐਸਾ ਫਿਰ ਇੱਕ ਟਾਈਮ ਆਉਂਦਾ ਕਿ ਤੁਹਾਨੂੰ ਬਿਲਕੁਲ ਧੁੰਦਲਾ ਜਿਹਾ ਰਹਿ ਜਾਂਦਾ। ਉਹ ਫਿਰ ਮੈਂ ਜੋ ਖਾਬ ਉੱਠਦੇ ਸੀ ਨਾ ਉਹ ਮੈਂ ਜਲਦੀ ਨਾਲ ਲਿਖ ਲਿਆ ਕਿ ਇਸ ਤਰ੍ਹਾਂ ਰਫੀ ਸਾਹਿਬ ਬੈਠੇ थे, इस तरह मैं आया, इस तरह उन्होंने मुझे कहा, इस तरह, ਉਹ ਸਾਰਾ ਮੈਂ ਲਿਖ ਲਿਆ। ਯਾਰ ਯਾਦਗਾਰ ਹੁੰਦੀ ਕਿ ਇਹ ਮੈਂ ਹੋਇਆ ਸੀ। ਦੂਜੀ ਵਾਰੀ ਵੀ ਖਾਬ 'ਚ ਆ ਗਏ, ਤੀਜੀ ਵਾਰੀ ਵੀ ਆ ਗਏ, ਮੈਂ ਲਿਖਣਾ ਛੱਡਤਾ। ਮੈਂ ਕਿਹਾ ਇਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਆ, ਇਹ ਮੈਨੂੰ ਨਹੀਂ ਭੁੱਲਦੇ, ਇਹ ਵੈਸੇ ਨਹੀਂ ਭੁੱਲਦੇ ਹੁਣ। ਲਓ ਜੀ, ਕੋਈ 17 ਤੋਂ 18 ਦਫਾ ਮੈਂ ਉਹਨਾਂ ਨੂੰ ਖਾਬ 'ਚ ਮਿਲਿਆ, ਰਫੀ ਸਾਹਿਬ ਨੂੰ। ਔਰ ਉਸ ਖਾਬ 'ਚ ਇਸ ਤਰ੍ਹਾਂ ਹੋਇਆ ਕਿ ਉਹ ਗਾ ਰਹੇ ਨੇ, ਮੈਂ ਪਿੱਛੇ ਕੀਬੋਰਡ ਵਜਾ ਰਿਹਾ, ਉਹ ਰਿਆਜ਼ ਕਰ ਰਹੇ ਨੇ, ਮੈਂ ਲਾਗੇ ਬਹਿ ਗਿਆ ਤੇ ਮੈਨੂੰ ਵੀ ਦੱਸਣ ਲੱਗ ਪਏ ਕਿ ਤੂੰ ਇਸ ਤਰ੍ਹਾਂ। ਮੈਨੂੰ ਵੀ ਸ਼ੌਕ ਸੀ ਗਾਣੇ ਦਾ। ਫਿਰ ਕੇਸਟਾਂ ਸੀ, ਮੈਂ ਉਹਨਾਂ ਦੇ ਨਾਲ ਖਰੀਦ ਰਿਹਾ ਇੰਡੀਆ ਕਿਸੇ ਸ਼ਹਿਰ ਦੇ ਵਿੱਚ ਮਾਰਕੀਟ 'ਚ, ਰਫੀ ਸਾਹਿਬ ਨਾਲ ਨੇ, ਤੇ ਮੈਂ ਉਹਨਾਂ ਨੂੰ ਦਿਖਾ ਕੇ ਖਰੀਦ ਰਿਹਾ ਆਡੀਓ ਕੇਸਟ ਕੇ, ਆਇਆ ਦੇਖੋ ਆ ਗਾਣੇ ਮੈਂ ਨਹੀਂ ਸੁਣੇ, ਦੱਸੋ ਮੈਨੂੰ ਕੈਸੇ ਨੇ। ਤੇ ਉਹ ਮੈਨੂੰ ਦੇਖ ਕੇ ਕਹਿੰਦੇ ਨੇ ਕਿ ਯਾਰ ਮੈਨੂੰ ਹੁਣ ਆਪ ਨਹੀਂ ਯਾਦ ਕਿ ਮੈਂ ਕਦੋਂ ਕਿਹੜੇ ਇੰਨੇ ਗਾਣੇ ਗਾਏ। ਯਾਨੀ ਇਸ ਤਰ੍ਹਾਂ ਇੰਨਾ ਕਲੋਜ਼ਲੀ ਮੈਂ ਖਾਬ ਦੇਖੀ ਉਹਨਾਂ ਦੀ, ਮੁਹੱਬਤ ਸੀ ਬਸ, ਹਾਲੇ ਤੱਕ ਵੀ ਹੈ। ਤੇ ਉਹ ਜਨਾਬ ਮੈਂ ਬਸ਼ਾਰਤ ਭੱਟ ਸਾਹਿਬ ਨੇ, ਅੱਲਾ ਉਹਨਾਂ ਦੀ ਜ਼ਿੰਦਗੀ ਕਰੇ, ਉਹ ਬੜੇ ਅੱਛੇ ਸਿੰਗਰ ਨੇ, ਇਛਰੇ ਉਹਨਾਂ ਦੀ ਅਕੈਡਮੀ ਸੀ, ਤੇ ਮੈਨੂੰ ਨਹੀਂ ਸੀ ਪਤਾ ਇੱਥੇ ਰਫੀ ਸਾਹਿਬ ਆਉਂਦੇ ਨੇ। ਮੈਂ ਬਸ਼ਾਰਤ ਭੱਟ ਸਾਹਿਬ ਨੂੰ ਮਿਲਣ ਗਿਆ, ਉੱਥੇ ਬੈਠਾ ਤੇ ਉਹਨਾਂ ਨੇ ਗਾਣੇ ਮੇਰੇ ਕੋਲ ਇੱਕ ਦੋ ਸੁਣੇ, ਬਾਬੁਲ ਕੀ ਦੁਆएं लेती जा। ਤੇ ਉੱਥੇ ਨਾ ਮੈਨੂੰ ਕਹਿੰਦੇ ਜੀ, ਮੈਂ ਰਫੀ ਸਾਹਿਬ ਦਾ ਥੋੜ੍ਹਾ ਜਿਹਾ ਦੱਸਿਆ। ਪਹਿਲੀ ਦਫਾ ਮੈਂ ਗਿਆ ਕਿਸੇ ਦੇ ਰੈਫਰੈਂਸ ਨਾਲ, ਮੈਂ ਰਫੀ ਸਾਹਿਬ ਦਾ ਜ਼ਿਕਰ ਕਿਤੋਂ ਨਹੀਂ ਗਿਆ। ਰਫੀ ਸਾਹਿਬ ਦੇ ਭਾਈ ਹੁੰਦੇ ਨੇ ਇੱਥੇ ਸਕੇ, ਸਦੀਕ ਸਾਹਿਬ 3 ਸਾਲ ਛੋਟੇ ਨੇ ਰਫੀ ਸਾਹਿਬ ਤੋਂ, ਤੇ ਉਹ ਇੱਥੇ ਆਉਂਦੇ ਤੇ ਮੈਂ ਤੇ ਜਨਾਬ ਮਤਲਬ ਮੈਂ ਤੇ ਉਹ ਜਿਵੇਂ ਉਹ ਕਹਿੰਦੇ ਨੇ ਨਾ ਕਿ ਵੀ ਮੈਨੂੰ ਉਹ ਦਾਰੀ ਲੱਭ ਜਾਏ, ਉਹ ਗਲੀਆਂ ਹੀ ਲੱਭ ਜਾਣ ਕਿ ਜਿੱਥੇ ਰਫੀ ਸਾਹਿਬ ਫਿਰਦੇ ਸੀ, ਜਿੱਥੇ ਰਫੀ ਸਾਹਿਬ ਉਹਨਾਂ ਦੀ ਨਿਸਬਤ ਨਾਲ ਕੋਈ ਚੀਜ਼ ਲੱਭ ਜਾਏ। ਤੇ ਮੈਨੂੰ ਸਕੇ ਭਰਾ ਮਤਲਬ, ਤੇ ਜ਼ਾਹਰੀ ਬਾਤ ਆ ਉਹਨਾਂ ਦੀ ਫਿਰ ਸ਼ਕਲ ਵੀ ਮਿਲਦੀ ਹੋਏਗੀ, ਉਹਨਾਂ ਉਹ ਹੈ ਖੂਨ ਹੀ ਉਹਨਾਂ ਦਾ। ਮੈਂ ਤਾਂ ਜਨਾਬ ਪਾਗਲ ਹੋ ਗਿਆ। ਮੈਂ ਹੁਣ ਅੱਛਾ, ਉਦੋਂ ਮੇਰਾ ਸਟਰਗਲ ਦਾ ਦੌਰ ਸੀ, ਲਾਹੌਰ 'ਚ ਮੇਰਾ ਕੋਈ ਵਾਕਫ ਨਹੀਂ, ਕੋਈ ਰਾਤ ਸਟੇ ਕਰਨ ਦਾ ਚੱਕਰ ਨਹੀਂ, ਦੂਰ ਤੱਕ ਕੋਈ ਸਲਾਮ ਦੁਆ ਨਹੀਂ, ਪੈਸੇ ਵੀ ਓਨੇ ਕਿ ਜਿੰਨੇ ਕਿ ਮਤਲਬ ਕਿ ਨਾ ਉਹ ਆਪਣੀਆਂ ਸਿਗਟਾਂ ਦਾ ਕੋਟਾ ਪੂਰਾ, ਤੇ ਜਾਣ ਦਾ ਕਿਰਾਇਆ ਲਾ ਦੇਣਾ, ਤੇ ਆਉਣ ਦਾ ਜਰਾਬ 'ਚ ਰੱਖ ਲੈਣਾ ਕਿ ਕਿਤੇ ਦਿਲ ਵੀ ਕਰੇ ਨਾ, ਮਤਲਬ ਏਡੀ ਦੂਰ ਪੈਸੇ ਲਕੋ ਲੈਣੇ ਆਪਣੇ ਅੰਦਰ ਹੀ। ਅੱਛਾ, ਜਿਸ ਦੌਰ ਦੀ ਗੱਲ ਆ ਉਦੋਂ ਜਰਾਬਾਂ ਹੁੰਦੀਆਂ ਸਨ ਵੈਸੇ। ਸਰ ਮੈਂ ਤੁਹਾਨੂੰ ਦੱਸਦਾ ਨਾ ਕਿ ਆਪਣੇ ਅੰਦਰ ਹੀ ਇੰਨੀ ਕੁ ਦੂਰ ਲਕਾ ਲੈਣੇ ਕਿ ਦਿਲ ਕਰਨਾ ਨਾ ਯਾਰ ਮੈਂ ਭੱਲਿਆਂ ਦੀ ਪਲੇਟ ਖਾ ਲਵਾਂ, ਤੇ ਉਹ ਲੱਭਦਿਆਂ ਰੇੜੀ ਕਾਫੀ ਪਿੱਛੇ ਰਹਿ ਜਾਂਦੀ ਸੀ ਕਿ ਮਤਲਬ ਇਸ ਤੋਂ ਕਿ ਯਾਰ ਇਹ ਖਰਚੇ ਨਾ ਜਾਣ, ਕਿਉਂਕਿ ਮੈਂ ਜਰਾ ਚਟਖੋਰੀਆਂ ਚੀਜ਼ਾਂ ਦਾ ਸ਼ੌਕੀਨ ਆ। ਆੜੇ ਅੱਜ ਤੁਸੀਂ ਨਿੰਮਜ਼ ਵਾਲੀ ਗੱਲ ਦੱਸੀ, ਇਹ ਵੀ ਉਹਦੀ ਮੁਹੱਬਤ, ਚਟਕੋਰੇ ਪੁਣਿਆਂ ਦੀ ਮੁਹੱਬਤ ਆ ਮੈਨੂੰ ਅੱਜ। ਉਹ ਜਨਾਬ ਮੈਂ ਅੱਛਾ ਹੁਣ ਉਹ ਵੀ ਮੈਂ ਅਜਨਬੀ ਜੇ, ਤੇ ਮੈਂ ਹੁਣ ਰਾਤ ਵੀ ਰਹਿਣੀ ਉੱਥੇ। ਉਹਨਾਂ ਨੇ ਕਿਹਾ ਜੀ ਕੱਲ੍ਹ ਆ ਰਹੇ ਨੇ, ਮਤਲਬ ਉਹ ਗੱਲ ਹੋਈ ਨਾ, ਤੇ ਮੈਂ ਕਿਹਾ ਜੀ ਕਦੋਂ ਆਉਂਦੇ? ਕਹਿੰਦੇ ਉਹਨਾਂ ਨੇ ਸੁਬਾਹ ਆਉਣਾ 11 ਕੁ ਵਜੇ 12 ਕੁ ਵਜੇ। ਉਹ ਸਰ ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਮਿਲਣ ਤੋਂ ਬਗੈਰ, ਲੇਕਿਨ ਪੂਰੇ ਲਾਹੌਰ 'ਚ ਇੱਕ ਵੀ ਤਲਕ ਐਸਾ ਨਹੀਂ ਕਿ ਜਿੱਥੇ ਮੈਂ ਰਾਤ ਗੁਜ਼ਾਰ ਸਕਾਂ। ਮੈਂ ਡਾਕਟਰ ਸਾਹਿਬ ਹੁਣ ਉਹ ਵੀ ਬਿਲਕੁਲ ਅਜਨਬੀ ਪਹਿਲੀ ਦਫਾ ਮਿਲਿਆ, ਤੇ ਮੈਂ ਕਿਹਾ ਮੈਂ ਇਹਨਾਂ ਨੂੰ ਕਹਾਂ ਜੀ ਮੈਂ ਰਾਤ ਇੱਥੇ ਰਹਿ ਲਵਾਂ, ਤੁਸੀਂ ਘਰ ਚਲੇ ਜਾਓ ਅਕੈਡਮੀ ਖੁੱਲੀ ਛੱਡ ਕੇ। ਤੇ ਉਹ ਅਗਲੇ ਜੋ ਕਹਿ ਦੇਣ ਵੀ ਨਹੀਂ ਜੀ, ਤੇ ਮੈਂ ਤੇ ਰਫੀ ਸਾਹਿਬ ਦੇ ਅੱਗੇ ਤੇ ਬਾਅਦ 'ਚ ਫਿੱਕਾ ਪੈਣਾ, ਇਹਨਾਂ ਅੱਗੇ ਮੈਂ ਪਹਿਲੇ ਪੈ ਜਾਣਾ, ਜ਼ਾਹਰੀ ਗੱਲ ਆ। ਤੇ ਅਗਲੇ ਦਿਨ ਰਫੀ ਸਾਹਿਬ ਦੇ ਭਾਈ ਨੂੰ ਮਿਲਦਿਆਂ ਵੀ ਮੇਰੇ ਜਿਹੀ ਸ਼ਰਮਿੰਦਗੀ ਹੋਣੀ, ਇਹਨਾਂ ਨੇ ਰਾਤੀ ਵੀ ਤਾਂ ਬਾਹਰ ਕੱਢਿਆ ਸੀ। ਮੈਂ ਕੁਛ ਨਹੀਂ ਉਹਨਾਂ ਨੂੰ ਕਿਹਾ, ਮੈਂ ਕਿਹਾ ਲਓ ਜੀ ਫਿਰ। ਅੱਛਾ ਮੈਂ ਬੈਠਾ ਰਿਹਾ ਕਿ ਜਿੰਨੀ ਦੇਰ ਇਹ ਬਹਿੰਦੇ ਨੇ, ਉਹ 1 ਵਜੇ ਨਾ ਉਹ ਮੈਂ ਤੇ ਭੱਟ ਸਾਹਿਬ ਹੀ ਰਹਿ ਗਏ, ਬਾਕੀ ਸਾਰੇ ਹੌਲੀ ਚਲੇ ਗਏ। ਅੱਛਾ ਹੁਣ ਭੱਟ ਸਾਹਿਬ ਕਹਿੰਦੇ ਸਜਾਦ ਸਾਹਿਬ, ਮੈਂ ਕਿਹਾ ਚੱਲੀਏ ਭੱਟ ਸਾਹਿਬ। 1 ਵਜੇ ਬਾਹਰ ਆਏ ਆ, ਉਹਨਾਂ ਨੇ ਕੁੰਡੀ ਲਾਈ ਹੈ, ਪੌੜੀਆਂ ਥੱਲੇ ਉਤਰੇ ਅਸੀਂ, ਤੇ ਬਾਹਰ ਰੋਡ 'ਤੇ ਇਛਰੇ ਨਾ, ਲਓ ਜੀ ਕਹਿੰਦੇ। ਮੈਂ ਕਿਹਾ ਜੀ ਹੁਣ ਉਹਨਾਂ ਨਹੀਂ ਪਤਾ ਵੀ ਇਹਨੇ ਹੱਥ ਮਿਲਾ ਕੇ, ਇਹਨੂੰ ਪਤਾ ਹੀ ਨਹੀਂ ਮੈਂ ਜਾਣਾ ਕਿੱਥੇ। ਉਹ ਚਲੇ ਗਏ ਨੇ, ਤੇ ਮੈਂ ਨਾ ਸਾਹਮਣੇ ਗਲੀ 'ਚ ਵੜਦੇ ਮਤਲਬ ਉਸੇ ਹੀ ਉਹ ਜ਼ਰਾ ਮੈਨੂੰ ਕੋਈ ਥਕਾਵਟ ਨਹੀਂ, ਕੋਈ ਟੈਨਸ਼ਨ ਨਹੀਂ, ਨਾ ਮੈਨੂੰ ਕੋਈ ਭੁੱਖ ਫੀਲ ਹੋ ਰਹੀ ਆ, ਨਾ ਮੈਨੂੰ ਇਹ ਆ ਕਿ ਸਵੇਰੇ ਮੈਂ ਰਫੀ ਸਾਹਿਬ ਦੇ ਭਰਾ ਨੂੰ ਮਿਲਣਾ। ਲਓ ਜੀ ਉਹ ਮੈਂ ਨਾ ਫਿਰਦਾ ਵਾਹ ਪਤਾ ਨਹੀਂ ਕਿੱਧਰ ਨਿਕਲ ਗਿਆ, ਤੇ ਪਟਰੀ ਆ ਗਈ, ਲਾਈਨਾਂ ਆ ਗਈਆਂ ਨਾ ਪਟਰੀ ਟ੍ਰੇਨ ਦੀ। ਉਹਦੇ ਸਾਹਮਣੇ ਇੱਕ ਹੋਟਲ ਸੀ, ਉੱਥੋਂ ਮੈਂ ਚਾਹ ਪੀਤੀ ਇੱਕ, ਤੇ ਉਹ ਨਾ ਅਕਸਰ ਪਟਰੀ ਦੇ ਨਾਲ ਕੋਈ ਘਰਾਂ ਦੀ ਮੰਜੀਆਂ ਟੈਪ ਪਈਆਂ ਹੁੰਦੀਆਂ ਨੇ, ਕੋਈ ਜਿਹੜੇ ਉਹਦੇ ਲਾਗੇ ਰਹਿੰਦੇ ਨੇ। ਉਹ ਮੈਂ ਮੰਜੀ 'ਤੇ ਬਹਿ ਗਿਆ ਹਨੇਰੇ ਦੇ ਵਿੱਚ, ਯਾਨੀ ਨਾਲੇ 2:30 ਦਾ ਟਾਈਮ। ਹਨੇਰੇ 'ਚ ਹੁਣ ਮੈਂ ਹਿਸਾਬ ਲਾਇਆ ਕਿ ਮੇਰੇ ਕੋਲ ਪੈਸੇ ਜਿਹੜੇ ਨੇ ਇਹ ਨਾ ਕੋਈ ਕੱਢ ਲਵੇ ਜੇ ਮੇਰੀ ਅੱਖ ਲੱਗ ਗਈ। ਉਹ ਮੈਂ ਜਨਾਬ ਉੱਥੋਂ ਨਾ ਇੱਕ ਡੋਰੀ ਜੀ ਲੱਭੀ, ਤੇ ਮੈਂ ਜਰਾਬ ਦੇ ਬਿਲਕੁਲ ਥੱਲੇ ਨਾ ਅੱਡੀ ਦੇ ਕੋਲ ਪੈਸੇ ਵਾੜ ਕੇ, ਤੇ ਜਰਾਬ ਦੇ ਉੱਤੇ ਨਾ ਮੈਂ ਉਹ ਲੱਤ 'ਤੇ ਬੰਨ੍ਹ ਕੇ ਡੋਰੀ, ਤੇ ਦੂਜੀ ਜੈਰਮਨ ਮਤਲਬ
ਢਾੜੀ ਗੰਢ ਬੰਨੀ ਪੂਰੀ ਤੀਰੋਂ ਜਿਹੜੀ ਇੰਜ ਕਰਕੇ ਖੁੱਲ ਜਾਂਦੀ ਨਾਲਾ ਗੰਢ ਜਿਹਨੂੰ ਕਹਿੰਦੇ, ਨਹੀਂ ਮੈਂ ਢਾੜੀ ਗੰਢ ਬੰਨੀ ਜਿਹੜੀ ਪੱਕਾ ਸੁਰ ਲੱਗਾ ਨਾ, ਖਰਜ ਪਹਿਲੇ ਖਰਜ ਫਿਰ ਪੰਚਮ ਖੜੇ ਸੁਰ ਦੋਵੇਂ ਹੀ ਵੀ ਇਹ ਖੁੱਲੇ ਨਾ। ਤੇ ਜੇ ਕੋਈ ਖਿੱਚੂ, ਮੈਂ ਕਹਿੰਦਾ ਕੋਈ ਖਿੱਚੂਗਾ ਤਾਂ ਜ਼ਾਹਰੀ ਬਾਤ ਹੈ ਮੇਰੀ ਲੱਤ ਢਿੱਲੇਗੀ ਤੇ ਗੰਢ ਖੁੱਲਣੀ ਨਹੀਂ। ਲਓ ਜੀ ਉਹ ਮੈਂ ਉਹ 'ਚ ਪੈਸੇ ਰੱਖ ਕੇ ਤੇ ਮੈਂ ਜਨਾਬ ਅੱਛਾ ਮੈਂ ਲੰਮੇ ਪਿਆ ਪਿਆ ਹੁਣ ਇਹੀ ਰਫੀ ਸਾਹਿਬ ਦੇ ਭਾਈ ਤੇ ਇਹੀ ਸੋਚ ਰਿਹਾ ਤੇ ਮੈਂ ਸੌਂ ਗਿਆ ਉਹ ਪਟਰੀਆਂ ਦੇ ਨਾਲ। ਡਾਕਟਰ ਸਾਹਿਬ ਕੋਲ 5:30 ਪੌਣੇ 6 ਵਜੇ ਟ੍ਰੇਨ ਲੰਘੀ ਹੈ ਮੇਰੇ ਲਾਗੋਂ ਤੇ ਕਿੰਨੀ ਕੁ ਦੂਰ ਪਟਰੀ ਹੋਣੀ 5-7 ਫੁੱਟ ਹੋਏਗੀ। ਹੁਣ ਤੁਸੀਂ ਹਿਸਾਬ ਲਾਓ ਵੀ ਸਨਾਟਾ ਉਹ ਤੇ ਉਹ ਇੱਕ ਬਹੁਤ ਬਾਹਰਲਾ ਇਲਾਕਾ ਨਹੀਂ ਸੀ ਜਿੱਥੋਂ ਟ੍ਰੇਨ ਖਾਲੀ ਲੰਘਦੀ, ਇੱਕ ਮਤਲਬ ਨਾ ਉਹ ਥੋੜ੍ਹਾ ਜਿਹਾ ਗੁੰਜਾਨ ਯਾਨੀ ਇੱਕ ਦੋ ਦੁਕਾਨਾਂ ਵੀ ਨੇ, ਮਹੱਲਾ ਵੀ ਆ, ਲਾਹੌਰ ਦੇ ਵਿੱਚ ਹੀ ਸੀ ਜ਼ਾਹਰੀ ਗੱਲ ਆ। ਤੇ ਉੱਥੋਂ ਟ੍ਰੇਨ ਕੋਈ 60-70 ਦੀ ਸਪੀਡ ਤੇ ਲੰਘ ਰਹੀ ਸੁਬਾਹ ਦੇ ਟਾਈਮ। ਕੀ ਆਲਮ ਹੋਏਗਾ ਕਿ ਤੁਹਾਨੂੰ ਇੱਕਦਮ ਜਿਹਦਾ ਉਹਦਾ ਸਾਊਂਡ ਵੱਜਾ ਲੰਘੀ ਹੈ ਸਰ, ਮੇਰੇ ਦਿਲ ਦੀ ਧੜਕਣ ਬੰਦ, ਸਾਹ ਮੇਰਾ ਬੰਦ, ਮੈਨੂੰ ਉੱਠ ਕੇ ਨਾ ਕੁਝ ਸੈਕਿੰਡ ਸਮਝ ਨਹੀਂ ਆਈ ਕਿ ਮੈਂ ਹੈ ਕਿੱਥੇ ਤੇ ਹੋਣ ਕੀ ਦਿਆ। ਜਦੋਂ ਲੰਘ ਗਈ ਹੈ ਕੁਝ ਸੈਕਿੰਡ ਬਾਅਦ, ਕੋਈ 25-30 ਸੈਕਿੰਡ ਬਾਅਦ ਮੇਰੀ ਮੈਮਰੀ ਵਾਪਸ ਹੋਣੀ ਸ਼ੁਰੂ ਹੋਈ ਤੇ ਮੈਨੂੰ ਯਾਦ ਹੋਣਾ ਸ਼ੁਰੂ ਹੋਇਆ ਕਿ ਮੈਂ ਇੱਥੇ ਸਾਂ, ਇੱਦਾਂ ਸਾਂ। ਲੋ ਜੀ ਫਿਰ ਨਹੀਂ ਮੈਂ ਸੁੱਤਾ। ਫਿਰ ਡਰਾਈਵਰ ਨੇ ਬੜਾ ਤਾਈਪੁਣਾ ਕੀਤਾ ਕਿ ਐਡਾ ਸੁਰੀਲਾ ਸਰ ਨਹੀਂ ਉਹਨੂੰ ਕੀ ਪਤਾ ਸੀ ਵੀ ਅੱਗੇ ਭਾਈ ਸੁੱਤੇ ਨੇ ਹੁਣ, ਉਹਨੂੰ ਤਾਂ ਨਹੀਂ ਵਿਚਾਰੇ ਨੂੰ ਪਤਾ ਕਿ ਰਫੀ ਸਾਹਿਬ ਦੀ ਮੁਹੱਬਤ ਅੱਗੇ ਪਈ ਲੰਮੇ। ਤੇ ਉਹ ਜਨਾਬ ਮੈਂ ਫਿਰ ਉੱਥੋਂ ਹੀ ਫਿਰ ਇੱਕ ਹੋਰ ਚਾਹ ਪੀਤੀ ਉਸੇ ਰੇਟ ਤੇ ਸਿਗਰਟ ਪੀਤਾ। ਸਿਗਰਟ ਦਾ ਮੈਂ ਇੱਕ ਹਿਸਾਬ ਰੱਖਿਆ ਹੁੰਦਾ ਸੀ ਕਿ ਇਹ 1.5 ਘੰਟੇ ਬਾਅਦ ਇੱਕ ਪੀਣਾ। ਅੱਛਾ ਡੱਬੇ ਨਹੀਂ ਰੱਖਦੇ, ਹਿਸਾਬ ਰੱਖਦੇ ਹੋ ਸਿਗਰਟ ਦੇ? ਨਹੀਂ ਸਰ ਡੱਬੀ ਹੁੰਦੀ ਸੀ, ਡੱਬੀ 'ਚ ਸਿਗਰਟ ਜਿਹੜੇ ਨੇ ਉਹ ਖੁੱਲੇ ਹੁੰਦੇ ਸੀ, ਯਾਨੀ ਪੂਰੀ ਡੱਬੀ ਨਹੀਂ ਸੀ ਹੁੰਦੀ। 10 ਲੈ ਲਏ, 5 ਲੈ ਲਏ ਤੇ ਫਿਰ ਉਹ ਵੀ ਆ ਹੁਣ ਸਵੇਰ ਦੇ ਆਪਣਾ 10 ਵਜੇ ਨੇ ਨਾ ਰਾਤ ਦੇ, ਤੇ ਸਵੇਰ 10 ਵਜੇ ਤੱਕ 5 ਪੀਣੇ ਨੇ। ਇੰਨੇ ਕੈਲਕੂਲੇਟਡ ਨਸ਼ਈ ਹੋ ਤੁਸੀਂ ਮਾਸ਼ਾਅੱਲਾ, ਐਡਿਕਟ ਹੋ ਨਾ ਸਿਗਰਟ ਦੇ ਤੇ ਕੈਲਕੂਲੇਟਡ ਹੋ। ਨਹੀਂ ਸਰ ਪੈਸੇ ਨਹੀਂ ਸੀ ਹੁੰਦੇ, ਮਜਬੂਰੀ ਯੈਸ ਪੈਸੇ ਨਹੀਂ ਸੀ ਹੁੰਦੇ, ਨਹੀਂ ਤੇ ਮੈਂ ਤੇ ਛੱਡ ਦਿਓ ਗੱਲ ਡੰਡਾ ਇਕੱਠਾ। ਆਹੋ ਉਹ ਸਰ ਮੈਂ ਨਾ ਫਿਰਦੇ ਜਾ ਕੇ ਨਾ ਕੋਈ 10 ਕੁ ਵਜੇ ਉਹ ਅਕੈਡਮੀ ਦੇ ਥੱਲੇ ਜਿੱਥੇ ਪੌੜੀਆਂ ਸੀ ਨਾ, ਜਦੋਂ ਪੌੜੀਆਂ ਦੇ ਕੋਲ ਮੈਂ ਬਹਿ ਗਿਆ ਇੱਕ ਜਗ੍ਹਾ ਤੇ 10:30 11 ਸਵਾ 11 ਵਜੇ ਭੱਟ ਸਾਹਿਬ ਆ ਗਏ, ਬਿਸ਼ਾਰਤ ਭੱਟ ਸਾਹਿਬ। ਸਜਾਦ ਸਾਹਿਬ ਤੁਸੀਂ ਗਏ ਨਹੀਂ? ਉਹ ਬਿਸ਼ਾਰਤ ਭੱਟ ਸਾਹਿਬ ਐਡੇ ਅੱਛੇ ਸਿੰਗਰ ਨੇ, ਉਹਨਾਂ ਨੇ ਮੈਡਮ ਨੂਰ ਜਹਾਨ ਵੀ ਗਾਇਆ ਫਿਲਮਾਂ 'ਚ, ਤੇ ਗਏ ਨਹੀਂ ਤੁਸੀਂ? ਮੈਂ ਕਿਹਾ ਨਹੀਂ ਜੀ। ਤੇ ਹਾਲ ਮੇਰਾ ਬੁਰਾ ਵਾਲ ਉਸ ਤਰ੍ਹਾਂ, ਲੇਕਿਨ ਮੇਰੇ ਚਿਹਰੇ ਤੇ ਉਹ ਇੰਤਜ਼ਾਰ ਦੀ ਔਰ ਉਹ ਖੁਸ਼ੀ ਜਿਹੜੀ ਸੀ ਨਾ, ਮੈਂ ਕਿਹਾ ਨਹੀਂ ਜੀ ਮੈਂ ਸਦੀਕ ਸਾਹਿਬ ਨੂੰ ਮਿਲ ਕੇ ਜਾਣਾ। ਤੇ ਤੁਸੀਂ ਕਿੱਥੇ ਰਹੇ ਰਾਤ? ਮੈਂ ਕਿਹਾ ਜੀ ਮੈਂ ਭੱਟ ਸਾਹਿਬ ਇੱਦਾਂ। ਉਹ ਯਾਰ ਅੱਲਾ ਦੇ ਬੰਦੇ ਹੋ, ਤੁਸੀਂ ਦੱਸਦੇ ਤੇ ਸਹੀ, ਤੁਸੀਂ ਇੱਥੇ ਰਹਿ ਲੈਂਦੇ ਤੁਸੀਂ। ਮੈਂ ਕਿਹਾ ਜੀ ਹੁਣ ਤੇ ਚਲੋ, ਹੁਣ ਟ੍ਰੇਨ ਵਾਲਾ ਵੀ ਨਾ ਕਿਤੇ ਲਾਸ਼ੌਰੀ 'ਚ ਚੱਲ ਰਿਹਾ, ਹਾਲੇ ਡਰ ਮੁੱਕਿਆ ਨਹੀਂ, ਯਾਨੀ ਉਹ ਇੱਕ ਹਾਦਸਾ ਜਿਹੜਾ ਸੀ। ਖੈਰ ਬਹਿ ਗਏ ਜਨਾਬ, ਮੂੰਹ ਛੂ ਧੋਤਾ ਤੇ ਡਾਕਟਰ ਸਾਹਿਬ ਉਹ ਟਾਈਮ ਨਹੀਂ ਗੁਜ਼ਰ ਰਿਹਾ। 12:30 ਵਜੇ ਨੇ ਤੇ ਉਹਨਾਂ ਨੂੰ ਫੋਨ ਆਇਆ ਬਿਸ਼ਾਰਤ ਭੱਟ ਸਾਹਿਬ ਨੂੰ, ਤੇ ਉਹਨਾਂ ਨੇ ਫੋਨ ਸੁਣਦੇ ਤੇ ਕਿਸੇ ਨੂੰ ਕਿਹਾ ਕਿ ਉੱਥੇ ਮੁੰਡੇ ਇੱਕ ਦੋ ਬੈਠੇ, ਯਾਰ ਉਹ ਸਦੀਕ ਸਾਹਿਬ ਆ ਗਏ। ਲਓ ਜੀ ਉਹ ਮੈਂ ਉੱਠਿਆ, ਮੈਂ ਕਿਹਾ ਜੀ ਮੈਂ ਲੈ ਕੇ ਆਉਣਾ। ਭੈਣੋ ਕੋਈ 4ਥੀ ਮੰਜ਼ਿਲ ਸੀ, ਉਹ 4 ਉਹਦੇ ਫਲੋਰ ਸੀ ਪੌੜੀਆਂ ਦੇ। ਮੈਂ ਇੰਜ ਘੁੰਮਦਾ ਥੱਲੇ ਆ ਤੇ ਆਖਰੀ ਜਿਹੜੀ ਉਧਰੋਂ ਪਹਿਲਾ ਪੌੜਾ ਸਦੀਕ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਆਖਰੀ, ਤੇ ਮੈਂ ਜੋ ਆਖਰੀ ਤੇ ਪੈਰ ਰੱਖਣ ਲੱਗਾ ਤੇ ਉਸ ਤੋਂ ਪਹਿਲੇ ਉਹਨਾਂ ਦੀ ਸੋਟੀ ਇੰਜ ਕਰਕੇ ਨਾ ਉਸ ਪੌੜੇ ਤੇ ਆਈ, ਉਹ ਬਈ ਡਿੱਟੋ ਰਫੀ ਸਾਹਿਬ ਦੀ ਸ਼ਕਲ, ਸਦੀਕ ਸਾਹਿਬ ਦੀ। YouTube ਤੇ ਪਿਆ ਉਹਨਾਂ ਦੇ ਕਲਿੱਪ। ਅਗਰ ਰਫੀ ਸਾਹਿਬ ਹੁੰਦੇ ਨਾ ਉਸ ਟਾਈਮ ਤੇ ਉਹ ਏਜ ਫੈਕਟਰ ਜਾਂ ਚਿਹਰਾ, ਉਹ ਝੁਰੀਆਂ, ਤੁਸੀਂ ਕਹਿਣਾ ਸੀ ਇਹ ਹੁੰਦੇ ਨਾ ਤੇ ਸੇਮ ਇੱਦਾਂ ਹੋਣੇ ਸੀ, ਇੰਨੀ ਸ਼ਕਲ ਮਿਲਦੀ ਸੀ। ਮੈਂ ਉਹਨਾਂ ਇੰਝ ਹੱਥ ਕੀਤਾ ਤੇ ਉਹਨਾਂ ਨੂੰ ਤਾਂ ਨਹੀਂ ਪਤਾ, ਉਹਨਾਂ ਨੇ ਮੇਰੇ ਵੱਲ ਦੇਖਿਆ, ਉਹਨਾਂ ਨੂੰ ਮੇਰੇ ਵਰਗੇ ਕਈ ਮਿਲਦੇ ਹੋਣਗੇ, ਤੇ ਉਹਨਾਂ ਨੇ ਹੱਥ ਕੀਤਾ ਇੰਝ, ਤੇ ਮੈਂ ਇੰਝ ਹੱਥ ਕੀਤਾ ਤੇ ਮੈਨੂੰ ਕਹਿੰਦੇ ਜੀ ਉਹ ਨਜ਼ਾਕਤ, ਮਾਸੂਮੀਅਤ ਔਰ ਉਹ ਜਿਹੜੀ ਉਹਨੂੰ ਕੀ ਕਹਿੰਦੇ ਨੇ, ਇੱਕ ਸੌਫਟਨੈਸ, ਉਹ ਜਿਹੜੀ ਰਫੀ ਸਾਹਿਬ ਵਾਲੀ ਸੇਮ ਹੋਈ, ਆਵਾਜ਼ ਵੀ ਉੱਦਾਂ ਹੀ ਬੋਲ ਰਹੇ ਨੇ। ਤੇ ਕਹਿੰਦੇ ਕਿ ਜੀ ਬੇਟਾ, ਮੈਂ ਕਿਹਾ ਸਰ ਤੁਸੀਂ ਕੁਛ ਨਾ ਪੁੱਛੋ, ਬਸ ਮੈਨੂੰ ਹੱਥ ਦੇ ਦਿਓ ਆਪਣਾ। ਉਹਨਾਂ ਨੇ ਮੈਨੂੰ ਹੱਥ ਫੜਾਇਆ, ਮੈਂ ਉਹ ਇੱਕ ਪੌੜਾ ਉਹਨਾਂ ਨੂੰ ਫੜ ਕੇ ਚੜਾਇਆ, ਉੱਤੇ ਬਹਿ ਗਏ ਭੱਟ ਸਾਹਿਬ। ਹੁਣ ਸਾਰੇ ਬੈਠੇ ਨੇ, ਮੈਂ ਸਿਰਫ ਉਹਨਾਂ ਦਾ ਮੂੰਹ ਵੇਖੀ ਜਾ ਰਿਹਾ ਤੇ ਮੇਰੀਆਂ ਅੱਖਾਂ 'ਚ ਅਥਰੂ ਡਿੱਗੀ ਜਾ ਰਹੇ ਨੇ। ਅਕੀਦਤ ਦਾ ਇਹ ਆਲਮ ਆ। ਮੈਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਇਹ ਰਫੀ ਸਾਹਿਬ ਨਹੀਂ, ਇੱਕ ਲਮਹਾ ਵੀ ਨਹੀਂ ਮੈਨੂੰ ਲੱਗ ਰਿਹਾ ਕਿ ਇਹ ਰਫੀ ਸਾਹਿਬ ਨੇਗੇ, ਇਹ ਉਹਨਾਂ ਦੇ ਭਰਾ ਨੇ। ਮੈਨੂੰ ਨਹੀਂ ਲੱਗ ਰਿਹਾ, ਮੈਨੂੰ ਇੰਝ ਹੀ ਲੱਗ ਰਿਹਾ ਕਿ ਰਫੀ ਸਾਹਿਬ ਬੈਠੇ ਨੇ। ਉਹਨਾਂ ਦੀ ਦੇਖਣੀ ਚਾਖਣੀ, ਯਾਰ ਹੁਣ ਤੁਸੀਂ ਇੱਕ ਬੰਦੇ ਨੂੰ ਇੰਨੇ ਸਾਲ ਦੇਖਿਆ, ਉਹਦੇ ਚਿਹਰੇ ਨੂੰ ਦੇਖਿਆ,
ਔਰ ਤੁਸੀਂ ਖਾਬ 'ਚ ਉਹਨੂੰ ਦੇਖਿਆ ਔਰ ਤੁਸੀਂ ਤਰਸੇ ਔਰ ਤੁਹਾਨੂੰ ਸੇਮ ਉਹੀ ਡਿਜ਼ਾਈਨ, ਸੇਮ ਉਹੀ ਐਕਸਪ੍ਰੈਸ਼ਨ, ਅੱਖਾਂ ਦੇ, ਨੱਕ ਦੇ, ਹੋਂਠ, ਠੋਡੀ, ਹਰ ਚੀਜ਼ ਉਸੇ ਹੀ ਬਾਪ ਦਾ ਦੂਸਰਾ ਬੇਟਾ ਜਿਸ ਬਾਪ ਦਾ ਮੁਹੰਮਦ ਰਫੀ ਬੇਟਾ ਸੀ, ਔਰ ਸ਼ਕਲ ਵੀ ਉਨੀ ਮਿਲਦੀ, ਤੇ ਉਹ ਤੁਹਾਡੇ ਸਾਹਮਣੇ ਬੈਠਾ। ਤੇ ਮੈਨੂੰ ਤਾਂ ਇਹੀ ਲੱਗੇ ਕਿ ਰਫੀ ਸਾਹਿਬ ਬੈਠੇ ਨੇ। ਲਓ ਜੀ, ਅੱਛਾ ਮੇਰਾ ਨਾ ਜ਼ਿਆਦਾ ਮੈਨੂੰ ਇੰਝ ਲੱਗਿਆ ਮੈਂ ਉੱਚੀ ਉੱਚੀ ਰੋਵਾਂ, ਮਤਲਬ ਮੈਂ ਇਹਨਾਂ ਨੂੰ ਜੱਫੀ ਪਾ ਕੇ ਨਾ ਰੋਵਾਂ। ਮੈਂ ਅਕੈਡਮੀ 'ਚੋਂ ਬਾਹਰ ਨਿਕਲ ਗਿਆ, ਬਾਹਰ ਜਾ ਕੇ ਤੇ ਮੈਂ ਖੁੱਲ੍ਹ ਕੇ ਮਤਲਬ ਮੈਂ ਰੋਇਆ ਕਿ ਯਾਰ ਖੁਸ਼ੀ 'ਚ ਕਿ ਯਾਰ। ਉਹ ਭੱਟ ਸਾਹਿਬ ਆਏ ਬਾਹਰ, ਮੈਨੂੰ ਕਹਿੰਦੇ ਸਜਾਦ ਸਾਹਿਬ ਕੀ ਹੋ ਗਿਆ? ਮੈਂ ਕਿਹਾ ਭੱਟ ਸਾਹਿਬ ਨਹੀਂ ਵੈਸੇ ਹੀ ਮੈਂ, ਕਹਿੰਦੇ ਨਹੀਂ ਮੈਂ ਸਮਝ ਸਕਦਾ। ਉਹ ਵੀ ਬਹੁਤ ਵੱਡੇ ਫੈਨ ਸੀ। ਤੇ ਅੰਦਰ ਆਏ ਤੇ ਉਹਨਾਂ ਨੇ ਜਦੋਂ ਦੇਖਿਆ ਨਾ ਮੈਂ ਰੋਣ ਲੱਗ ਪਿਆ, ਤੇ ਮੈਂ ਉਹਨਾਂ ਦੇ ਹੱਥ ਪੈਰ ਘੁੱਟਣ ਲੱਗ ਪਿਆ। ਤੇ ਮੈਨੂੰ ਕਹਿੰਦੇ ਬੇਟਾ ਤੂੰ ਕਿੱਥੇ ਰਹਿੰਦੇ ਹੋ ਤੁਸੀਂ? ਮੈਂ ਕਿਹਾ ਜੀ ਮੈਂ ਫੈਸਲਾਬਾਦ ਤੋਂ ਆਇਆ। ਤੇ ਮੈਂ ਕਿਹਾ ਜੀ ਮੇਰੀ ਇੱਕ ਖੁਆਇਸ਼ ਆ, ਫੈਸਲਾਬਾਦ 'ਚ ਜਿੰਨੇ ਮੇਰੇ ਤਲਕ ਵਾਲੇ ਨੇ ਨਾ, ਸਾਰਿਆਂ ਨੂੰ ਪਤਾ ਹੈ ਕਿ ਮੈਂ ਰਫੀ ਸਾਹਿਬ ਦਾ ਦੀਵਾਨਾ ਵਾਂ। ਅਗਰ ਤੁਸੀਂ ਉੱਥੇ ਆ ਜਾਓ ਨਾ ਇੱਕ ਵਾਰੀ, ਤੇ ਮੈਂ ਇੱਕ ਬਹੁਤ ਅੱਛੀ ਮਹਿਫਲ ਕਰਾਂਗਾ, ਤੁਹਾਨੂੰ ਵਿੱਚ ਬਿਠਾਵਾਂਗਾ, ਔਰ ਮੈਂ ਸਿਰਫ ਇਹ ਦੱਸਾਂਗਾ ਕਿ ਯਾਰ ਮੈਂ ਇੱਕ ਬੰਦੇ ਨਾਲ ਮੁਹੱਬਤ ਕੀਤੀ ਸੀ। ਤੇ ਇਹ ਦੇਖ ਲਓ ਅੱਜ, ਮਤਲਬ ਉਹ ਤਾਂ ਨਹੀਂ, ਲੇਕਿਨ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਨਹੀਂ। ਤੇ ਮੈਨੂੰ ਕਹਿੰਦੇ ਯਾਰ ਤੇਰਾ ਨਾ ਇਹ ਮੁਹੱਬਤ ਦੇਖ ਕੇ, ਪਿਆਰ ਦੇਖ ਕੇ, ਤੇ ਮੈਂ ਜਾ ਵਾਅਦਾ ਕਰਦਾ ਮੈਂ ਜ਼ਰੂਰ ਆਵਾਂਗਾ। ਮੈਂ ਕਿਹਾ ਜੀ ਬਸ। ਉਹਨਾਂ ਨੇ ਗਾਣੇ ਸੁਣਾਏ, ਦੁਨੀਆ ਕੇ ਰਖਵਾਲੇ। ਸਦੀਕ ਸਾਹਿਬ ਨੇ? ਸਦੀਕ ਸਾਹਿਬ ਸੁਰ 'ਚ ਸੀ, ਲੈਅ 'ਚ ਨਹੀਂ ਸੀ। ਲੈਅ 'ਚ ਬਹੁਤ ਜ਼ਿਆਦਾ ਲੈਅ 'ਚ ਨਹੀਂ ਸੀ, ਕਿਉਂਕਿ ਉਹ ਉੱਦਾਂ ਪੜ੍ਹੇ ਤਾਂ ਨਹੀਂ ਸੀ ਨਾ। ਲੇਕਿਨ ਜਿਹੜਾ ਟ੍ਰਿਕ ਸੀ ਨਾ, ਉਹ ਦੁਨੀਆ ਕੇ ਰਖਵਾਲੇ ਉਹਨਾਂ ਨੇ ਸੁਣਾਇਆ, ਤੇ ਉਹਨਾਂ ਨੇ ਇੰਜ ਆਰਾਮ ਨਾਲ ਬੈਠੇ ਬੈਠੇ ਸਾਰੇ ਚਾਰੇ ਅੰਤਰੇ ਕਹਿ ਕੇ ਤੇ ਸੁਰ ਉੱਤੇ ਥੱਲੇ, ਤੇ ਮੈਂ ਟ੍ਰਿਕ ਵੇਖ ਰਿਹਾ ਕਿ ਯਾਰ ਇਹ ਕੀ ਕੁੰਡੀ ਸੀ। ਔਰ ਕਿਉਂਕਿ ਉਹਨਾਂ ਨੇ ਨਾਲ ਖੜੇ ਰਫੀ ਸਾਹਿਬ ਨੂੰ ਸੁਣਿਆ, ਫਿਰ ਉਹਨਾਂ ਨੇ, ਮੈਂ ਕਿਹਾ ਜੀ ਮੈਨੂੰ ਸਿਰਫ ਰਫੀ ਸਾਹਿਬ ਦੀਆਂ ਗੱਲਾਂ ਸੁਣਾਈ ਜੋ। ਉਹਨਾਂ ਨੇ ਐਸੀ ਮਜ਼ੇਦਾਰ ਗੱਲ ਸੁਣਾਈ ਮੈਨੂੰ। ਅੱਛਾ, ਇੱਥੇ ਅਸੀਂ ਰੋਕਾਂਗੇ। ਅੱਛਾ, ਇਹ ਤੇ ਹੁਣ ਮੁਲਾਕਾਤ ਹੋ ਗਈ, ਰੋ ਵੀ ਲਿਆ, ਅਕੀਦਤ ਦਾ ਵੀ ਇਜ਼ਹਾਰ ਕਰਦਾ। ਲੇਕਿਨ ਸਜਾਦ ਸਾਹਿਬ, ਜਿਹੜੀਆਂ ਸਦੀਕ ਸਾਹਿਬ ਨੇ ਗੱਲਾਂ ਤੁਹਾਨੂੰ ਸੁਣਾਈਆਂ, ਉਹਨਾਂ 'ਚੋਂ ਕੋਈ ਇੱਕ ਦੋ ਐਸੀਆਂ ਗੱਲਾਂ ਕਿ ਜਿਹੜੀਆਂ ਅੱਜ ਤੱਕ ਕਿਸੇ ਨੇ ਸੁਣੀਆਂ ਨਾ ਹੋਣ, ਉਹ ਕੋਈ ਇੱਕ ਦੋ ਗੱਲ ਤੇ ਸ਼ੇਅਰ ਕਰੋ ਨਾ। ਸਦੀਕ ਸਾਹਿਬ ਕਹਿੰਦੇ ਜੀ ਕਿ ਮੈਨੂੰ ਦਿਲੋਂ ਨਾ ਮਧੂਬਾਲਾ ਚੰਗੀ ਲੱਗਣ ਲੱਗ ਪਈ। ਮਤਲਬ ਹੁੰਦਾ ਨਾ, ਤੁਹਾਡੇ ਅਟਰੈਕਸ਼ਨ ਹੋ ਗਈ, ਨੈਚੁਰਲ ਆ, ਕੋਈ ਗਲਤ ਨਹੀਂ, ਮੈਂ ਉਹਨੂੰ ਕੁਝ ਕਿਹਾ। ਉਹ ਕਹਿੰਦੇ ਜੀ ਮੈਨੂੰ ਮਧੂਬਾਲਾ ਚੰਗੀ ਲੱਗਣ ਲੱਗ ਪਈ। ਰਫੀ ਸਾਹਿਬ ਨੂੰ ਸ਼ੱਕ ਪੈ ਗਿਆ ਕਿ ਚਾਮਕਾ ਨਾ ਬੱਚਾ ਜਿੱਥੇ ਮੈਂ ਜਾਣਾ ਨਾ ਉਹਦੇ ਸਿਰ ਹੁੰਦਾ, ਕਿਉਂਕਿ ਉਹ ਬਹੁਤ ਰਫੀ ਸਾਹਿਬ ਜ਼ਾਹਰੀ ਗੱਲ ਆ। ਤੇ ਉਹਨਾਂ ਨੂੰ ਖੁੜਕ ਗਈ, ਕਹਿੰਦੇ ਲਓ ਜੀ ਉਸ ਬੰਦੇ ਨੂੰ, ਭਾਈ ਨੂੰ ਨਾ ਖੁੜਕ ਗਈ। ਹੁਣ ਉਹਨੇ ਮੈਨੂੰ ਬਾਜ਼ ਕਿੱਦਾਂ ਕਰਾਇਆ, ਰਫੀ ਸਾਹਿਬ ਨੇ ਸਦੀਕ ਬਾਜ਼ ਕਿੱਦਾਂ ਕਰਾਇਆ, ਸਦੀਕ ਸਾਹਿਬ ਆਪਣੇ ਮੂੰਹ ਦੱਸ ਰਹੇ ਨੇ। ਤੇ ਸ਼ਕਲ ਕਹਿੰਦੇ ਮੇਰੀ ਇੰਨੀ ਕੁ ਰਫੀ ਸਾਹਿਬ ਨਾਲ ਮਿਲਦੀ ਹੁੰਦੀ ਸੀ ਕਿ ਮੇਰੇ ਕੋਲ ਭੁੱਲ ਕੇ ਲੋਕੀ ਆਟੋਗ੍ਰਾਫ ਲੈ ਲੈਂਦੇ ਸੀ, ਇੰਨਾ ਮੈਂ ਕਰੀਬ ਸੀ। ਉਹ ਕਹਿੰਦੇ ਨਾ ਖਿਲੌਣਾ ਜਾਣਕਰ ਤੁਮ ਤੋਂ ਮੇਰਾ ਦਿਲ ਤੋੜ ਜਾਤੇ ਹੋ ਗਾਣਾ ਹਿੱਟ ਹੋਇਆ। ਉਹ ਗਾਣੇ ਦੀ ਇੱਕ ਹੋਰ ਗੱਲ ਵੀ ਹੈ ਕਿ ਰਫੀ ਸਾਹਿਬ ਨੇ ख्वाहिश ਕੀਤੀ ਸੀ ਕਿ मैंने ये गाना सिनेमा में सबसे आगे बैठ के सुनना है अपना, ਇੰਨਾ ਪਸੰਦ ਸੀ ਰਫੀ ਸਾਹਿਬ ਨੂੰ। ਤੇ ਉੱਥੇ ਬੈਠ ਕੇ ਵੀ ਉਹਨਾਂ ਨੇ ਸੁਣਿਆ, ਤੇ ਕਹਿੰਦੇ ਮੈਂ ਨਾ ਉਹ ਵਿੱਚ ਇੱਕ ਜਗ੍ਹਾ ਉਹਨਾਂ ਨੇ ਬੜੀ ਖੂਬਸੂਰਤ ਕਹੀ, ਤੇ ਮੈਂ ਉੱਠ ਕੇ ਕਿਹਾ ਵਾਹ ਰਫੀ ਸਾਹਿਬ, ਤੇ ਲੋਕਾਂ ਨੇ ਪਿੱਛੋਂ ਸਮਝਿਆ ਕਿ ਰਫੀ ਸਾਹਿਬ ਨੇ, ਮੇਰੀ ਸ਼ਕਲ ਇੰਨੀ ਮਿਲਦੀ ਸੀ। ਉਸ ਗਾਣੇ ਤੋਂ ਬਾਅਦ ਜਾਂ ਪਤਾ ਨਹੀਂ ਕਿਹੜੇ ਗਾਣੇ ਤੋਂ ਬਾਅਦ ਮਧੂਬਾਲਾ ਨੇ ਆਪਣੇ ਘਰ ਇੱਕ ਰੈੱਡ ਕਾਰਪੈਟ, ਇੱਕ ਪੂਰਾ ਮਾਹੌਲ ਬਣਾ ਕੇ ਨਾ, ਤੇ ਉਹ ਇੱਕ ਦਿੱਤਾ ਉਹਨਾਂ ਨੂੰ, ਅਵਾਰਡ ਕੋ ਮਿਲਿਆ ਸੀ ਉਸ ਗਾਣੇ ਤੋਂ, ਖਿਲੌਣਾ ਜਾਣਕਰ। ਕਹਿੰਦੇ ਮੈਂ ਬੜਾ ਰਾਜ਼ੀ। ਹੁਣ ਉਹ ਮੇਰੀ ਤਿਆਰੀ ਵੀ ਚਾਮ ਰਹੇ ਨੇ ਰਫੀ ਸਾਹਿਬ ਸੁਬਾ ਦੀ ਕਿ ਇਹ ਬੱਚਾ ਕਿੱਦਾਂ ਤਿਆਰ ਹੋ ਰਿਹਾ, ਇਹਨੂੰ ਕਿੱਡੀ ਅੱਗ ਲੱਗੀ ਹੈ। ਤੇ ਉਹਨਾਂ ਨੂੰ ਕਹਿੰਦੇ, ਉਹਨਾਂ ਨੂੰ ਪੱਕ ਹੋ ਗਿਆ ਕਿ ਵੀ ਇਹ ਕੋਈ ਗੱਲ ਹੈ। ਤੇ ਉਹਨਾਂ ਨੇ ਵੀ ਹੁਣ ਦਿਲ 'ਚ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਨਾ ਮੈਂ ਉਹਨਾਂ ਨਾਲ ਕੀਤੀ। ਇੰਝ ਕਹਿੰਦੇ ਜੀ ਅਸੀਂ ਉਹ ਰੈੱਡ ਕਾਰਪੈਟ 'ਤੇ ਅਸੀਂ ਦੋਵੇਂ ਜਾ ਰਹੇ ਹਾਂ, ਸਾਈਡਾਂ ਦੇ ਔਰਤਾਂ ਫੁੱਲ ਸਿੱਟ ਰਹੀਆਂ ਨੇ, ਸਾਹਮਣੇ ਮਧੂਬਾਲਾ ਰਿਸੈਪਸ਼ਨ ਦੇਣ ਲਈ ਨਾ ਮਤਲਬ ਖੜੀ। ਤੇ ਕਹਿੰਦੇ ਇੰਝ ਲਾਗੇ ਗਏ ਆ, ਤੇ ਮੈਂ ਕਿਹਾ ਜੀ ਅਸਲਾਮ ਵਾਲੇਕੁਮ। ਪਹਿਲੇ ਰਫੀ ਸਾਹਿਬ ਨੇ ਕਿਹਾ ਆਦਾਬ ਸਲਾਮ, ਉਸ ਤੋਂ ਬਾਅਦ ਮੈਂ ਵੀ ਕਿਹਾ ਜੀ ਸਲਾਮ। ਤੇ ਰਫੀ ਸਾਹਿਬ ਕਹਿੰਦੇ ਨਹੀਂ ਸਲਾਮ ਨਹੀਂ, ਬਾਜੀ ਸੇ ਹਾਥ ਮਿਲਾਓ। ਉਹ ਬੜੀ ਗੁੱਜੀ ਸੱਟ ਮਾਰੀ। ਕਹਿੰਦੇ ਸਜਾਦ ਸਾਹਿਬ ਮੇਰਾ ਉਹ ਜਿਹੜਾ ਸਾਰਾ ਕੁਝ ਸੀ ਨਾ, ਉਹ ਇੰਜ ਕਰਕੇ ਹੀ ਨਥੀਲ ਜ਼ੁਮਾ ਹੋ ਗਿਆ ਸਾਰਾ ਕੁਝ। ਯਾਰ ਯਾਨੀ ਕਿ ਤੁਸੀਂ ਇਹ ਦੇਖੋ ਕਿ ਅਸੀਂ ਉਹਨਾਂ ਨੂੰ ਐਜ਼ ਅ ਸਿੰਗਰ ਜਾਣਦੇ ਹਾਂ, ਕਿੰਨਾ ਪੱਕਾ ਸੁਰ ਉਹਨਾਂ ਦਾ, ਕਿੰਨਾ ਮਿੱਠਾ ਆਵਾਜ਼, ਲੇਕਿਨ ਉਹਨਾਂ 'ਚ ਬੀਇੰਗ ਹਿਊਮਨ ਬੀਇੰਗ, ਇਨਸਾਨੀਅਤ ਦੇ ਤੌਰ 'ਤੇ, ਸਾਈਕੋਲੋਜਿਸਟ ਦੇ ਤੌਰ 'ਤੇ ਕੀ ਉਹ ਜ਼ਹਾਨਤ ਹੈ। ਅੱਛਾ, ਇਹ ਹੁਣ
ਅਗਰ ਤੁਸੀਂ ਰਫੀ ਸਾਹਿਬ ਤੇ ਗੱਲ ਕਰਨੀ ਨਾ ਤੇ ਕੱਲ ਇਸ ਟਾਈਮ ਤੱਕ ਨਹੀਂ ਮੇਰੇ ਕੋਲ ਮੁੱਕਣੀਆਂ। ਉਹ ਤੇ ਮੈਂ ਇੰਟਰਵਿਊ ਰਫੀ ਸਾਹਿਬ ਤੇ ਆ ਪਿੱਛੇ ਜੇ 30 ਜੁਲਾਈ ਉਹਨਾਂ ਦੀ ਬਰਸੀ ਗਈ ਹੈ, 31 ਜੁਲਾਈ, ਤੇ ਹਾਲੇ 5-7-10 ਦਿਨ ਹੀ ਹੋਏ ਨੇ, ਤੇ ਜਾਂ ਤੇ ਉਦੋਂ ਆਪਾਂ ਇਹ ਪ੍ਰੋਗਰਾਮ ਕਰਦੇ ਤੇ ਫਿਰ ਸਾਰਾ ਰਫੀ ਸਾਹਿਬ ਤੇ ਕਰਦੇ। ਨਹੀਂ ਅੱਲਾ ਮੇਰੀ ਜ਼ਿੰਦਗੀ ਕਰੇ, ਤੁਹਾਡੀ ਦਾ ਤੇ ਪਤਾ ਨਹੀਂ। 31 ਜੁਲਾਈ ਨੂੰ ਅਗਰ ਤੁਸੀਂ ਵੀ ਹੋਏ ਤੇ ਤੁਸੀਂ 31 ਜੁਲਾਈ ਨੂੰ ਮੇਰੇ ਕੋਲ ਆਉਣਾ। ਆਪਾਂ 31 ਜੁਲਾਈ ਨੂੰ ਰਫੀ ਸਾਹਿਬ ਦੀ ਜਦੋਂ ਬਰਸੀ ਹੋਏਗੀ, ਉਹਨਾਂ ਦੀ ਸਾਰੀਆਂ ਪੂਰਾ ਇੰਟਰਵਿਊ ਰਫੀ ਸਾਹਿਬ ਤੇ ਕਰਾਂਗੇ। ਨਾਜ਼ਰੀਨ, ਤੁਸੀਂ ਸੁਣਿਆ ਕਿ ਇੱਕ ਐਸੀ ਮਜ਼ੇਦਾਰ ਗੱਲ ਕਿਸ ਤਰ੍ਹਾਂ ਉਹਨਾਂ ਨੇ ਸਮ ਅਪ ਕੀਤਾ ਸਜਾਦ ਨੇ, ਕਿ ਵਾਕਈ ਕਿਉਂਕਿ ਮੈਂ ਤੇ ਸਜਾਦ ਸਾਹਿਬ ਨੂੰ ਜਾਣਨਾ ਨਾ ਕਿ ਕੀ ਤਾਲੁਕ ਹੈ ਇਹਨਾਂ ਦਾ ਰਫੀ ਸਾਹਿਬ ਨਾਲ, ਤੇ ਬਿਲਕੁਲ ਹਕੀਕਤ ਹੈ ਇਹ ਸਾਡਾ ਤੁਹਾਡਾ ਪ੍ਰੋਮਿਸ ਬਸ਼ਰਤੇ ਜ਼ਿੰਦਗੀ, ਤੇ ਬਸ਼ਰਤੇ ਜ਼ਿੰਦਗੀ ਅਸੀਂ ਨੈਕਸਟ ਈਅਰ 31 ਜੁਲਾਈ ਨੂੰ ਤੁਹਾਨੂੰ ਇਹ ਪ੍ਰੋਗਰਾਮ ਦੇਵਾਂਗੇ ਕਿ ਜਿਹਦੇ 'ਚ ਉਹ ਗੁਫ਼ਤਗੂ ਰਫੀ ਸਾਹਿਬ ਦੇ ਮੁਤਲਕ ਉਹ ਮਾਲੂਮਾਤ ਜਿਹੜੀਆਂ ਅੱਜ ਤੋਂ ਪਹਿਲਾਂ ਤੁਹਾਨੂੰ ਕਿਸੇ ਨੇ ਨਹੀਂ ਦਿੱਤੀਆਂ। ਲਿਹਾਜ਼ਾ ਹੁਣ ਇਹ ਚੈਪਟਰ ਕਲੋਜ਼ ਕਰਕੇ ਅਸੀਂ ਅੱਗੇ ਟੁਰ ਰਹੇ ਹਾਂ। ਸਜਾਦ ਭਾਈ, ਤੁਹਾਡੀ ਪਹਿਲੀ ਮੁਹੱਬਤ ਗਾਣਾ, ਔਰ ਗਾਣੇ ਲਈ ਮੈਂ ਜਾਣਦਾ ਕਿ ਤੁਸੀਂ ਕਿੰਨੀਆਂ ਮੇਰੀ ਪਹਿਲੀ ਮੁਹੱਬਤ ਗਾਣਾ ਨਹੀਂ, ਮੇਰੀ ਪਹਿਲੀ ਮੁਹੱਬਤ ਦੀ ਵਜ੍ਹਾ ਤੋਂ ਗਾਣਾ। ਅੱਲਾ ਅੱਲਾ ਅੱਲਾ। ਲੇਕਿਨ ਇਹ ਹੁਣ ਗੱਲ ਖੋਲਣੀ, ਹਾਂ ਕੋਈ ਇਸ਼ੂ ਨਹੀਂ। ਮਸਲਨ ਮਤਲਬ ਗਾਣੇ ਦਾ ਤੁਸੀਂ ਪੁੱਛ ਰਹੇ ਹੋ ਕਿ ਗਾਣਾ ਪਹਿਲੀ ਮੁਹੱਬਤ ਦੀ ਵਜ੍ਹਾ ਤੋਂ ਗਾਣਾ। ਹਾਂ, ਉਹ ਇਸ ਤਰ੍ਹਾਂ ਹੋਇਆ ਹੈ ਕਿ ਉਹੀ ਜਿਸ ਤਰ੍ਹਾਂ ਸਦੀਕ ਸਾਹਿਬ, ਹਰ ਬੰਦੇ ਨੂੰ ਇਸ ਤਰ੍ਹਾਂ ਹੁੰਦਾ ਸਰ ਵੀ ਕਿੱਡੀ ਕੁ ਸੋਹਣੀ ਮੈਨੂੰ ਕੁੜੀ ਲੱਗੀ ਹੋਏਗੀ ਡਾਕਟਰ ਸਾਹਿਬ, ਤੁਹਾਡੀ ਬਰੀਕੀ ਤੋਂ ਮੈਂ ਅੰਦਾਜ਼ਾ ਕਰ ਸਕਦਾ। ਔਰ ਅੱਜ ਦੇ ਬੱਚੇ ਸ਼ਾਇਦ ਜਦੋਂ ਕੋਈ ਕੁੜੀ ਸਾਹਮਣੇ ਆਉਂਦੀ ਨਾ, ਕਿਉਂਕਿ ਅੱਜ ਬਹੁਤ ਕੁਝ ਦੇਖ ਲਿਆ ਹੈ, ਬਹੁਤ ਕੁਝ ਨੈੱਟ ਨੇ ਵਿਆਹ ਤੋਂ, ਸ਼ਾਦੀ ਤੋਂ, ਲੜਕੀ ਨੂੰ ਨਿਕਾਹ ਤੋਂ ਜਾਂ ਮਿਲਣ ਤੋਂ ਪਹਿਲੇ ਹੀ ਨੈੱਟ ਦਿਖਾ ਦਿੰਦਾ ਕਿ ਇਹ ਕੁਝ ਹੁੰਦਾ ਜੇ। ਸਮਝ ਰਹੇ ਹੋ ਗੱਲ? ਸਾਨੂੰ ਨਹੀਂ ਸੀ ਪਤਾ ਜਦੋਂ ਅਸੀਂ 14-15 ਸਾਲ ਦੇ ਸਾਂ। masoom.com ਨਹੀਂ, ਤੇਜ਼ ਵੀ ਸੀ ਨਾ, ਪਤਾ ਹੀ ਨਹੀਂ ਸੀ ਕਿ ਅਗਰ ਇਹ ਲਿਬਾਸ ਆ, ਬਦਨ ਕੀ ਹੁੰਦਾ ਹੈ, ਹਵਸ ਕੀ ਹੁੰਦੀ ਹੈ, ਇਹਦੀ ਫੀਲ ਕੀ ਹੁੰਦੀ ਹੈ। ਅੱਜ ਬੱਚੇ ਨੇ ਭਾਵੇਂ ਟੱਚ ਵੀ ਨਾ ਕੀਤਾ ਹੋਵੇ ਲੜਕੀ ਨੂੰ, ਲੇਕਿਨ ਕੁਛ ਹੱਦ ਤੱਕ ਉਹਨੂੰ ਇੰਟਰਨੈਟ ਨੇ ਫੀਲ ਸਮਝਾਤੀ। ਉਦੋਂ ਸਾਨੂੰ ਇਹ ਨਹੀਂ ਸੀ ਹੁੰਦੀ, ਲਿਹਾਜ਼ਾ ਉਦੋਂ ਸਿਰਫ ਪਾਕੀਜ਼ਗੀ ਹੁੰਦੀ ਸੀ, ਕਿਉਂਕਿ ਤੁਹਾਡਾ ਧਿਆਨ ਹੀ ਨਹੀਂ ਜਾ ਰਿਹਾ, ਤੁਹਾਨੂੰ ਪਤਾ ਹੀ ਨਹੀਂ ਜਿਸਮ ਦੀ ਕੀ ਫੀਲਿੰਗ ਹੁੰਦੀ, ਸੈਕਸ ਦੀ ਕੀ ਫੀਲਿੰਗ ਹੁੰਦੀ, ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਚਿਹਰਾ ਹੀ ਵੇਖੀ ਜਾ ਰਹੇ ਬਸ। ਸਮਝ ਰਹੇ ਹੋ ਨਾ ਗੱਲ? ਉਹ ਪਿਆਰ ਔਰ ਇੰਨਾ ਕਿ ਤੁਹਾਡੀ ਸੋਚ ਹੋਣੀ। ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਮੁਹੱਬਤ ਜਿਹੜੀ ਹੁੰਦੀ ਨਾ, ਉਹ ਤੁਹਾਨੂੰ ਕਿਤੇ ਹੋਰ ਲਿਜਾਣ ਲਈ ਉਹਦਾ ਰਸਤੇ 'ਚ ਇੱਕ ਸਵਾਰੀ ਟੈਪ ਬਣ ਜਾਂਦੀ ਹੈ। ਬੜੀ ਗਹਿਰੀ ਗੱਲ ਕੀਤੀ ਕਿ ਤੁਸੀਂ ਉੱਥੇ ਠਹਿਰਦੇ ਨਹੀਂ, ਲੇਕਿਨ ਉਹ ਤੁਹਾਡਾ ਕਨੈਕਸ਼ਨ ਕਿਤੇ ਉਹ ਲੜਕੀ ਹੁੰਦੀ, ਲੜਕੀ ਦੇ ਨਾਲ ਹੀ ਉਹ ਮੁਹੱਬਤ, ਤੁਹਾਡਾ ਕਨੈਕਸ਼ਨ ਕਿਤੇ ਹੋਰ ਜੁੜਵਾ ਕੇ ਆਪ ਫਰਕ ਹੋ ਜਾਂਦੀ ਹੈ। ਅਕਸਰ ਇਸ ਤਰ੍ਹਾਂ ਹੁੰਦਾ ਹੈ। ਅਤੇ ਅਕਲਮੰਦ ਬੰਦੇ ਜਿਹੜੇ ਨਾ, ਉਹ ਫਿਰ ਉਸ ਕਨੈਕਸ਼ਨ ਕਰਦੇ, ਉਹਦੇ ਨਾਲ ਨਹੀਂ ਕਰਦੇ, ਅਤੇ ਬੇਵਕੂਫ ਬੰਦੇ ਸਾਰੀ ਜ਼ਿੰਦਗੀ ਉਹਦੇ ਚੱਕਰ 'ਚ ਲੱਗੇ ਰਹਿੰਦੇ। ਉਹ ਇਹ ਨਹੀਂ ਦੇਖਦੇ ਕਿ ਅੱਗੋਂ ਮੇਰੀ ਕਿੱਥੇ ਲਾਈਨ ਮਿਲਦੀ ਜਿਹੜੀ ਮੈਂ ਜੋੜ ਨਹੀਂ ਰਿਹਾ। ਅੱਛਾ, ਇਹ ਨਾਜ਼ਰੀਨ ਨੇ ਬੜੀ ਨਸੀਹਤ ਦੀ ਔਰ ਲੌਜਿਕ ਦੀ ਗੱਲ ਕੀਤੀ ਹੈ ਸਜਾਦ ਸਾਹਿਬ ਨੇ। ਤੁਸੀਂ ਇਹਨਾਂ ਦਾ ਸਿਰਫ ਉਹ ਜੁਗਤ ਵਾਲਾ ਅੰਗ ਦੇਖਿਆ, ਤੁਸੀਂ ਇਹਨਾਂ ਦੀ ਗੱਲਾਂ ਦੀ ਗਹਿਰਾਈ ਦੇਖੋ। ਜੀ ਸਜਾਦ ਸਾਹਿਬ ਕੰਟੀਨਿਊ। ਅਤੇ ਉਹ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਕਿ ਉਹ ਚੰਦ ਦਿਨ ਜਾਂ ਚੰਦ ਮਹੀਨੇ ਉਹ ਜਿਹੜੇ ਉਹਦੀ ਮੁਹੱਬਤ 'ਚ ਗੁਜ਼ਰੇ, ਉਹਨੇ ਮੈਨੂੰ ਬੜਾ ਬਰੀਕ ਕਰ ਦਿੱਤਾ। ਉਸ ਸੋਚ ਨੇ ਉਹਨੂੰ ਹੀ ਸੋਚੀ ਜਾਣਾ, ਬਿਲਕੁਲ ਉਹਨੂੰ ਹੀ ਸੋਚੀ ਜਾਣਾ। ਉਹ ਇੰਝ ਲੱਗਣਾ ਜਿਵੇਂ ਖਾਬ ਆ ਕੋਈ, ਕਦੀ ਉਹਦੀਆਂ ਅੱਖਾਂ 'ਚ ਸੋਚੀ ਜਾਣਾ, ਕਦੀ ਉਹਦੇ ਨੱਕ ਹੋਂਠ ਸੋਚੀ ਜਾਣੇ, ਉਹਨੂੰ ਵੇਖਣ ਨੂੰ ਤਰਸੀ ਜਾਣਾ। ਉਹ ਖੈਰ ਇੱਕ ਟਾਈਮ ਐਸਾ ਹੈ ਕਿ ਉਹਨੂੰ ਹਲਕੀ ਜਿਹੀ ਭਿਣਕ ਪੈ ਗਈ ਕਿ ਇਹ ਕਰੈਕਟਰ ਨਾ ਮੇਰੇ ਸਿਰ ਆ, ਮੇਰੇ ਪਿੱਛੇ ਆ। ਉਹਨੇ ਮੈਨੂੰ ਇੱਕ ਮੌਕਾ ਐਸਾ ਮਿਲਿਆ ਕਿ ਉਹਨੇ ਮੈਨੂੰ ਸਾਈਡ 'ਤੇ ਲਿਜਾ ਕੇ ਨਾ, ਅਤੇ ਉਹਨੇ ਮੈਨੂੰ ਕਿਹਾ ਕਿ ਪਹਿਲੀ ਵਾਰੀ ਜਦੋਂ ਮੇਰੇ ਨਾਲ ਹਮਕਲਾਮ ਹੋਈ ਅਤੇ ਗੁੱਸੇ 'ਚ ਹੋਈ, ਐਸਾ ਤੇ ਨਾ ਮਹਿੰਦੀ ਦੇ ਨਾਲ ਨਾਂ ਲਿਖ ਲਿਆ ਸੀ। ਉਹ ਕਿਸੇ ਨੇ ਵੇਖ ਲਿਆ, ਬੇਵਕੂਫੀ ਸੀ, ਮਤਲਬ ਉਦੋਂ ਨਹੀਂ ਪਤਾ ਲੱਗਦਾ ਕਿ ਇੱਕ ਇਹ ਬੜਾ ਚੱਕਰ ਆ, ਲੇਕਿਨ ਐਵੇਂ ਤਾਂ ਕਹਿੰਦੇ ਨਾ ਇਸ਼ਕ ਅਕਲ ਖਫਾਰਗ ਹੋ ਜਾਂਦੀ ਹੈ। ਉਹਨੂੰ ਜਦੋਂ ਪਤਾ ਲੱਗਣ ਤੇ ਉਦੋਂ ਮੇਰੇ ਤੇ ਇੰਝ ਟੁੱਟ ਕੇ ਪਈ ਕਿ ਮੇਰੀ ਬਦਨਾਮੀ, ਮੇਰਾ ਫਲਾਣਾ, ਤੂੰ ਮੇਰਾ ਨਾਂ ਲਿਖਿਆ, ਮੇਰਾ ਪੜ੍ਹ ਲਵੇ, ਮੇਰਾ ਭਰਾ ਪੜ੍ਹ ਲਵੇ, ਮੇਰੇ ਕੋਈ ਭੈਣ ਪੜ੍ਹ ਲਵੇ, ਉਹ ਮੇਰੇ ਭਰਾ ਨੂੰ ਦੱਸ ਦੇਵੇ ਮੇਰੀ ਕੀ ਰਹਿ ਗਈ। ਉਹ ਬੋਲੀ ਜਾ ਰਹੀ, ਮੈਂ ਉਹਦੇ ਵੱਲ ਵੇਖੀ ਜਾ ਰਿਹਾ ਸਿਰਫ। ਉਹ ਬੋਲ ਕੇ ਖਬਰਦਾਰ ਅੱਜ ਤੋਂ ਬਾਅਦ ਮੇਰੇ ਨਾਲ ਉਹ ਇੱਦਾਂ ਕੀਤਾ। ਤਾਂ ਮੈਂ ਨਾ ਉਹ ਗਈ ਹੈ, ਅਤੇ ਮੈਂ ਨਾ ਦੀਵਾਰ ਦੀ ਨੁੱਕਰ ਸੀ, ਸੀਮਟ ਵਾਲਾ ਘਰ ਸੀ। ਮੈਂ ਡਾਕਟਰ ਸਾਹਿਬ ਰਗੜ ਕੇ ਨਾ ਮੈਂ ਇੰਨਾ ਕੁ ਛਿੱਲ ਲਿਆ ਕਿ ਪੜ੍ਹਿਆ ਨਹੀਂ ਸੀ ਜਾ ਰਿਹਾ ਕਿ ਆ ਨਾਮ ਕੀ ਲਿਖਿਆ। ਯਾਨੀ ਉਹ ਮਿਟਿਆ ਤਾਂ ਨਹੀਂ, ਕਿਉਂਕਿ ਮਹਿੰਦੀ ਬਹੁਤ ਪੱਕੀ ਹੋ ਜਾਂਦੀ ਹੈ,
ਸਾਈਡਾਂ ਰਹਿ ਗਈਆਂ ਜਿੱਥੇ ਉਹ ਦਰਮਿਆਨ 'ਚ ਮੈਂ ਬੰਨੀ ਤੇ ਰਗੜਦਾ ਰਿਹਾ ਨਾ ਕਿ ਮੈਨੂੰ ਸਮਝ ਆ ਗਈ ਕਿ ਯਾਰ ਵਾਕਈ। ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਨਾ ਤੇ ਮੇਰਾ ਤੇ ਇਹ ਸੋਜ਼ਿਸ਼ ਔਰ ਪੂਰਾ ਮਤਲਬ ਹਲਕਾ ਹਲਕਾ ਬਲੱਡ ਸਿਮਣ ਲੱਗ ਪਿਆ, ਲੇਕਿਨ ਸਾਈਡਾਂ ਦੇ ਉਹ ਦੰਦੇ ਜੇ ਰਹਿ ਗਏ ਲਫ਼ਜ਼ਾਂ ਦੇ, ਤੁਸੀਂ ਇਹ ਨਹੀਂ ਸੀ ਕਹਿ ਸਕਦੇ ਕੀ ਲਿਖਿਆ। ਹੁਣ ਗੱਲਾਂ ਉਹਨੇ ਕੀ ਕੀਤੀਆਂ ਨੇ ਕਿ ਤੂੰ ਮੇਰਾ ਨਾਮ ਲਿਖਿਆ, ਮੈਂ ਬਦਨਾਮ ਹੋ ਜਾਵਾਂਗੀ, ਇਹ ਉਹ ਫਲਾਂਟਿੰਗ। ਉੱਥੋਂ ਮੈਂ ਉੱਠਿਆ, ਠੀਕ 5 ਮਿੰਟ ਬਾਅਦ ਗੁਲਸਤਾਨ ਰੋਡ ਤੇ ਮੇਰੇ ਇੱਕ ਦੋਸਤ ਹੁੰਦੇ ਸੀ ਤਾਹਿਰ ਸਾਹਿਬ, ਮੇਰੇ ਤੋਂ ਬਹੁਤ ਵੱਡੀ ਉਮਰ ਦੇ, ਮੇਰੇ ਬਚਪਨ 'ਚ ਹੀ ਦੋਸਤ ਵੱਡੀ ਉਮਰ ਦੇ ਹੁੰਦੇ ਸੀ, ਅਕਲ ਦੇ ਹਿਸਾਬ ਨਾਲ ਦੋਸਤ ਹੁੰਦੇ ਸੀ। ਇੰਝ ਮੈਂ ਬੈਠਾ ਵਾਂ ਤੇ ਪਹਿਲੀ ਵਾਰੀ ਇੱਕ ਗਾਣੇ ਦਾ ਅੰਤਰਾ ਚੱਲਿਆ, 27 ਚੱਲੀ ਹੈ, ਉਹ ਮੈਂ ਬੈਠਾ ਨਾ, ਜੋ ਉਹਨੇ ਮੈਨੂੰ ਕਿਹਾ ਸੀ ਉਹ ਮੈਂ ਦਿਮਾਗ 'ਚ ਲੈ ਕੇ ਆਇਆ। ਇੰਝ ਮੈਂ ਬੈਠਾ ਵਾਂ ਤੇ ਅੱਗੋਂ ਤੇ ਮੈਂ ਸੁਣਦਾ ਹੁੰਦਾ ਸਾਂ, ਸਜਣੀ ਕੇਸਟ ਇੱਕ ਆਉਂਦਾ ਹੁੰਦਾ ਸੀ, ਮਧੂਰੀ ਦੀ ਤਸਵੀਰ ਬਣੀ ਹੁੰਦੀ ਸੀ, ਬੋਲੇ ਮੇਰਾ ਕੰਗਣਾ, ਤੇ ਮੈਂ ਤੇ ਮਤਲਬ ਉਹ ਮੈਨੂੰ ਚੰਗੇ ਨਹੀਂ ਸੀ ਲੱਗਦੇ ਬੰਦੇ ਉਹ ਜਿਹੜੇ ਟੀ ਪਾਪਾ ਪੁਰਾਣੇ। ਸਰ ਮੈਂ ਇੰਝ ਬੈਠਾ ਵਾਂ ਤੇ ਮੈਨੂੰ ਗਾਣਾ ਬੋਲ ਕੀ ਆਇਆ, जिस दिल में बसा था प्यार तेरा, उस दिल को कभी का तोड़ दिया है, तोड़ दिया। बदनाम न होने देंगे तुझे, तेरा नाम ही लेना छोड़। एंड यार बड़ा ਉਧਰੋਂ ਇਹੀ ਗੱਲ ਹੋਈ ਕਿ ਤੂੰ ਨਾਂ ਲਿਖਿਆ ਤੇ ਤੂੰ ਬਦਨਾਮ ਮੈਨੂੰ ਕਰ ਰਿਹਾ। ਉਧਰੋਂ ਮੈਂ ਬੈਠਾ ਤੇ ਮੁਕੇਸ਼ ਸਾਹਿਬ ਨੇ ਮੈਨੂੰ ਫੜ ਲਿਆ। ਸਰ ਉਹ ਐਸਾ ਅੱਜ ਤੱਕ ਉਹ ਮੇਰੇ ਅੰਦਰੋਂ ਉਹ ਗਾਣੇ, ਉਹ ਸ਼ਾਇਰੀ ਉਹ ਨਹੀਂ ਨਿਕਲੀ। ਫਿਰ ਮੇਰੇ ਤੋਂ ਫਿਰ ਮੇਰੀ 16-17 ਸਾਲ ਉਮਰ ਆ ਤੇ ਮੈਂ ਮੁਕੇਸ਼ ਸੁਣ ਰਿਹਾ, ਮੁਕੇਸ਼ ਸਾਹਿਬ ਦੇ ਗਾਣੇ ਸੁਣ ਰਿਹਾ, ਰਫੀ ਸਾਹਿਬ ਸੁਣ ਰਿਹਾ। ਤੇ ਲੋਕੀ ਮੈਨੂੰ ਕਹਿੰਦੇ ਯਾਰ ਇਹ ਕਿਹੜਾ ਬੱਚਾ ਜਿਹੜਾ ਦੁਨੀਆ ਕੇ ਰਖਵਾਲੇ ਸੁਣ ਰਿਹਾ 15 ਸਾਲ 16 ਸਾਲ ਦੀ ਉਮਰ 'ਚ। ਕੁਮਾਰ ਸਾਨੂ ਸਾਹਿਬ ਦਾ ਇੱਕ ਗਾਣਾ ਸੀ, तू प्यार है किसी और का तुझे चाहता। ਮੈਨੂੰ ਇਹ ਲੱਗਦਾ ਹੈ ਕਿ ਇਹ ਮੁਕੇਸ਼ ਸਾਹਿਬ ਦਾ ਗਾਣਾ ਸੀ, ਮੁਕੇਸ਼ ਸਾਹਿਬ ਦਾ ਅੰਗ ਸੀ, ਉਹਨਾਂ ਦਾ ਖਾਸ ਸਟਾਈਲ ਸੀ ਮੁਕੇਸ਼ ਸਾਹਿਬ ਦਾ। ਉਹ ਹੁਣ ਮੁਕੇਸ਼ ਸਾਹਿਬ ਇਹ ਗਾਣਾ ਗਾਉਂਦੇ ਤੇ ਕਿੱਦਾਂ ਗਾਉਂਦੇ, तू प्यार है किसी और का तुझे चाहता कोई और है, तू पसंद है किसी और की तुझे मांगता कोई और है, तू प्यार है किसी और का तुझे चाहता कोई और है। ਇਹ ਮੁਕੇਸ਼ ਸਾਹਿਬ ਦਾ ਗਾਣਾ ਹੈ। ਰਫੀ ਸਾਹਿਬ ਦਾ ਇੱਕ ਸਟਾਈਲ ਆ, ਜਿਸ ਤਰ੍ਹਾਂ ਗਾਣਾ ਹੈਗਾ ਜ਼ਿੰਦਗੀ ਮੈਂ ਤੋ ਸਭੀ ਪਿਆਰ ਕੀਆ, ਹੁਣ ਇਹ ਰਫੀ ਸਾਹਿਬ ਗਾਉਂਦੇ ਤੇ ਉਹਨਾਂ ਨੇ ਕਿਸ ਤਰ੍ਹਾਂ ਇਹਦੇ 'ਚ ਫੀਲਿੰਗ ਐਕਸਪ੍ਰੈਸ਼ਨ ਲਫ਼ਜ਼ਾਂ ਨਾਲ ਜਿੱਦਾਂ ਉਹ ਖੇਡਦੇ ਸੀ। ਜ਼ਿੰਦਗੀ ਮੈਂ ਤੋ ਸਭੀ ਪਿਆਰ ਕੀਆ करते हैं, जिंदगी में तो सभी प्यार किया करते हैं, मैं तो मर कर भी मेरी जान तुझे चाहूँगा। ए रफी साहब ਦਾ ਸਟਾਈਲ ਆ, मैं तो मर ਸੁਰ ਨੂੰ ਸਿੱਟ ਦੇਣਾ ਇੰਜ ਕਰਕੇ ਨਾ, मेरी जान। ਇਹ ਰਫੀ ਸਾਹਿਬ ਦਾ ਸਟਾਈਲ। ਕੀ ਬਾਤ ਹੈ ਸਜਾਦ ਸਾਹਿਬ। ਅੱਛਾ ਸਜਾਦ ਸਾਹਿਬ, ਤੁਸੀਂ ਉਹ ਗੱਲ ਅਸੀਂ ਕਰ ਰਹੇ ਸੀ ਕਿ ਹੁਣ ਕੈਮਰੇ ਤੋਂ ਪਿੱਛੇ ਦਾ ਜਿਹੜੀ ਜਗ੍ਹਾ ਸੀ ਉਹਦੇ ਤੋਂ ਕੈਮਰੇ ਤੇ ਫਰੰਟ ਦੇ ਆਉਣ ਦਾ ਸਫ਼ਰ, ਇਹ ਅਚਾਨਕ ਕੋਈ ਵਹੀ ਨਾਜ਼ਲ ਹੋਈ ਸੀ, ਅਚਾਨਕ ਕਿਸੇ ਨੇ ਮਸ਼ਵਰਾ ਦਿੱਤਾ ਸੀ? ਕਿਉਂਕਿ ਮੇਰੀ ਮਾਲੂਮਾਤ ਦੇ ਮੁਤਾਬਕ ਨਾਸਰ ਮੁਗਲ ਸਾਹਿਬ, ਤਾਰਿਕ ਸ਼ੇਖ ਸਾਹਿਬ ਸਾਡੇ ਪੁਰਾਣੇ ਦੋਸਤਾਂ 'ਚੋਂ ਜਿਹੜੇ ਸਾਡੇ ਸ਼ੁਰੂ ਤੋਂ ਨਾਲ ਨੇ, ਉਹਨਾਂ ਨੇ ਮੈਨੂੰ ਦੱਸਿਆ ਕਿ ਕੋਈ ਅਸ਼ਰਫ ਸਾਹਿਬ ਸੀ ਜਿਨ੍ਹਾਂ ਨੇ ਮਸ਼ਵਰਾ ਦਿੱਤਾ ਸੀ ਕਿ ਸਜਾਦ ਸਾਹਿਬ ਤੁਸੀਂ ਜਿੰਨੀ ਦੇਰ ਕੈਮਰੇ ਦੇ ਸਾਹਮਣੇ ਨਾ ਆਏ ਗੱਲ ਨਹੀਂ ਬਣਨੀ। ਇਹ ਕੋਈ ਹੈ ਕੋਈ ਇਸ ਤਰ੍ਹਾਂ ਦੀ ਗੱਲ? ਅਸਲ 'ਚ ਨਾ ਅਸ਼ਰਫ ਸਾਹਿਬ ਸਾਡੇ ਬੜੇ ਅੱਛੇ ਦੋਸਤ ਨੇ, ਬਹੁਤ ਪਿਆਰ ਵਾਲੇ ਜੀ ਨੇ, ਬੜੇ ਸੌਫਟ ਇਨਸਾਨ ਨੇ, ਔਰ ਹਮੇਸ਼ਾ ਉਹਨਾਂ ਦੇ ਕੋਲ ਇੱਕ ਅਮਾਨਤ ਮੇਰੀ ਹੁੰਦੀ ਹੈ ਮਸ਼ਵਰਾ, ਉਹ ਹਮੇਸ਼ਾ ਉਹਨਾਂ ਦੇ ਕੋਲ ਹੁੰਦੀ ਹੈ, ਔਰ ਤਕਰੀਬਨ ਹਰ ਬੰਦੇ ਵਾਸਤੇ ਹੁੰਦੀ ਹੈ, ਔਰ ਮੁਖਲਿਸ ਹੁੰਦੀ ਹੈ, ਉਹ ਬਿਲਕੁਲ ਖਾਲਿਸ ਹੁੰਦੀ ਹੈ। ਅਤੇ ਲੇਕਿਨ ਉਹਨਾਂ ਦੀ ਕਹਿ ਲਓ ਕਿ ਬਦਕਿਸਮਤੀ ਜਾਂ ਉਸ ਅਗਲੇ ਬੰਦੇ ਦੀ ਬਦਕਿਸਮਤੀ ਕਿ ਉਹਨਾਂ ਦੀ ਗੱਲ ਛੇਤੀ ਪੱਲੇ ਕਿਸੇ ਦੇ ਨਹੀਂ ਪੈਂਦੀ। ਲੇਕਿਨ ਇਹ ਹੈ ਕਿ ਉਹਨਾਂ ਨੇ ਵੀ ਕਿਹਾ ਸੀ, ਬਾਕੀ ਮੈਨੂੰ ਵੀ ਖਿਆਲ ਸੀ, ਲੇਕਿਨ ਉਹ ਇੱਕ ਚਿੰਗਾਰੀ ਜਿਹੜੀ ਦਿੱਤੀ ਨਾ, ਉਹ ਫਿਰ ਇੱਦਾਂ ਬੈਠੇ ਬੈਠੇ ਉਹਨਾਂ ਨੇ ਕਿਹਾ, ਮੈਂ ਫਿਰ ਕੋਸ਼ਿਸ਼ ਕਰਨ ਲੱਗ ਪਿਆ। ਫਿਰ ਅੱਲਾ ਨੇ
ਇੱਕ ਪ੍ਰੋਗਰਾਮ ਜਿਹੜਾ ਦਿੱਤਾ 7 ਨਿਊਜ਼ ਤੇ ਮੈਂ ਸ਼ੁਰੂ ਕੀਤਾ ਜਦੋਂ ਮੈਂ ਸਭ ਤੋਂ ਪਹਿਲੇ ਆਇਆ ਮਾਈਕ ਤੇ, ਉਹ ਵੀ ਮੈਂ ਨਹੀਂ ਸੀ ਆਉਣਾ। ਮੈਂ ਇੱਕ ਪ੍ਰੋਗਰਾਮ ਉਹਨਾਂ ਨੇ ਡਿਸਾਈਡ ਕੀਤਾ ਕਿ ਤੁਹਾਨੂੰ ਮੈਂ ਇੱਕ 25 ਮਿੰਟ 30 ਮਿੰਟ ਦੀ ਸਲਾਟ ਇੱਕ ਦਿਆਂਗਾ, ਉਹਦੇ 'ਚ ਮੈਂ ਡਬਿੰਗ ਕਰਾਂਗਾ, ਆ ਕਰਾਂਗਾ, ਤੇ ਰੋਡ ਸ਼ੋਅ ਮੈਂ ਕਿਸੇ ਕੋਲੋਂ ਕਰਵਾ ਦਿਆਂਗਾ। ਉਹ ਭੱਟ ਸਾਹਿਬ ਸਾਡੇ ਇੱਕ ਲਾਹੌਰ, ਮੇਰੇ ਬੜੇ ਅੱਛੇ ਸਿਕੰਦਰ ਭੱਟ ਸਾਹਿਬ ਦੋਸਤ ਨੇ, ਮੀਡੀਆ 'ਚ ਨੇ। ਮੈਂ ਕਿਹਾ ਭੱਟ ਸਾਹਿਬ ਤੁਸੀਂ ਫੈਸਲਾਬਾਦ ਆਓ, ਤੁਸੀਂ ਇਹ ਰੋਡ ਸ਼ੋਅ ਸ਼ੁਰੂ ਕਰਨਾ ਤੇ ਡਬਿੰਗ ਮੈਂ ਕਰਾਂਗਾ, ਰੋਡ ਸ਼ੋਅ ਤੁਸੀਂ ਕਰਨਾ। ਉਹਨਾਂ ਨੇ ਕਿਹਾ ਜੀ ਠੀਕ ਆ। ਉਹ ਆ ਗਏ, ਉਹ ਵੀ ਸਟਰਗਲ 'ਚ ਸੀ, ਸਕਰੀਨ ਲੱਭ ਰਹੇ ਸੀ। ਉਹਨਾਂ ਨੇ, ਮੈਂ ਕਿਹਾ ਆ ਜਾਓ। ਉਹਨਾਂ ਨੂੰ ਮੈਂ ਮਾਈਕ ਦਿੱਤਾ ਝਾਲ ਚੌਂਕ ਦੇ ਵਿੱਚ ਨਾ, ਸਭ ਤੋਂ ਪਹਿਲਾ ਸ਼ੋਅ ਚੱਪਲ ਜੀ ਮੈਂ ਪਾਈ, ਕਿਉਂਕਿ ਮੈਂ ਤਾਂ ਆਉਣਾ ਹੀ ਨਹੀਂ ਸੀ ਕੈਮਰੇ ਅੱਗੇ, ਲਿਆਦਾ ਮੈਂ ਉਸ ਤਰ੍ਹਾਂ ਹੀ ਨਾਰਮਲ ਕੈਜੂਅਲ ਬਿਲਕੁਲ। ਉਹਨਾਂ ਨੂੰ ਮੈਂ ਡਰੈਸ ਸਿਰ ਪਵਾ ਕੇ, ਤੇ ਉਹਨਾਂ ਨੇ ਹੁਣ ਇੱਕ ਬੰਦੇ ਨਾਲ ਗੱਲ ਕੀਤੀ, ਤੇ ਉਹ ਅੱਗੋਂ ਜਿਹੜਾ ਜਵਾਬ ਦੇਵੇ ਭੱਟ ਸਾਹਿਬ ਨੂੰ ਉਹਦਾ ਜਵਾਬ ਨਾ ਆਵੇ, ਕਿਉਂਕਿ ਭੱਟ ਸਾਹਿਬ ਲਾਹੌਰ ਦੇ ਸੀ, ਉੱਤੋਂ ਬੱਟ ਸੀ, ਖਾ ਕੇ ਮੱਤ। ਤੇ ਉਹ ਖੈਰ ਹੁਣ ਬਾਹਰ ਬੈਠਿਆ ਮੈਂ ਇਸ ਕਲਚਰ ਦਾ ਸੀ, ਆਮਦ ਗੱਲਬਾਤ ਬੇਸ਼ੱਕ ਕਾਮੇਡੀਅਨ ਨਹੀਂ ਲੇਕਿਨ ਹਾਜ਼ਰ ਦਿਮਾਗੀ। ਉਹ ਹੁਣ ਉਹ ਗੱਲ ਕਰੇ ਤੇ ਮੈਂ ਕੋ ਪਾਇਆ ਭੱਟ ਸਾਹਿਬ ਆ ਕਹੋ, ਭੱਟ ਸਾਹਿਬ ਆ ਕਹੋ, ਕਰਦੇ ਕਰਦੇ ਜਿਵੇਂ ਬੰਦਾ ਨਹੀਂ ਹੁੰਦਾ ਯਾਰ ਮੈਨੂੰ ਫੜਾਓ ਜ਼ਰਾ। ਮੈਂ ਕਿਹਾ ਭੱਟ ਸਾਹਿਬ ਤੁਸੀਂ ਨਾ ਮਾਈਕ ਦਿਓ, ਤੁਸੀਂ ਇੱਧਰ ਖਲੋਵੋ, ਤੁਸੀਂ ਸਿਰਫ ਦੇਖਣਾ ਕਿ ਮੈਂ ਇਹਨਾਂ ਨੂੰ ਕਿਸ ਤਰ੍ਹਾਂ, ਮਤਲਬ ਇੱਕ ਕਹਿ ਲਓ ਕਿ ਵੀ ਹਲਕੀ ਜੀ ਤੀਲੀ ਲਾਉਣਾ ਤੇ ਇਹ ਕਿੱਦਾਂ ਬਲਦੇ ਨੇ। ਲਓ ਜੀ, ਉਹ ਮੈਂ ਉਹਨਾਂ ਨੂੰ ਮਾਈਕ ਫੜਿਆ ਦੱਸਣ ਵਾਸਤੇ, ਉਹ ਮਾਈਕ ਮੇਰੇ ਵੈਲਡ ਹੋ ਗਿਆ, ਦੇਣ ਆ ਗਿਆ। ਸ਼ੋਹਰਤ ਨਾਲ, ਮਸਰੂਫੀਅਤ ਨਾਲ ਜ਼ਿੰਦਗੀ 'ਚ ਕੀ ਫਰਕ ਪਿਆ? ਸਰ ਫਰਕ ਇਹ ਪਿਆ ਕਿ ਪਹਿਲੇ ਜ਼ਿੰਦਗੀ ਆਪਣੀ ਸੀ, ਟਾਈਮ ਆਪਣਾ ਸੀ, ਲਾਈਫ ਆਪਣੀ ਸੀ। ਹੁਣ ਆਡੀਅנס ਦੀ, ਫੈਨਸ ਦੀ ਹੈ। ਹੁਣ ਆਪਣਾ ਕੁਝ ਨਹੀਂ ਰਿਹਾ। ਇੱਕ ਚੀਜ਼ ਦਾ ਸਿਰਫ ਦੁੱਖ ਆ ਮੈਨੂੰ ਕਿ ਕਾਸ਼ ਉਹ ਨਾ ਹੁੰਦੀ, ਲੇਕਿਨ ਹੋ ਸਕਦਾ ਅਗਰ ਅੱਲਾ ਨੇ ਉਸ ਤਰ੍ਹਾਂ ਹੀ ਇੱਜ਼ਤ ਸ਼ੋਹਰਤ ਦਿੱਤੀ ਤੇ ਕਿ ਤੁਰੇ ਜਾਂਦੇ ਨਾ ਇੱਕ ਤੁਹਾਡੇ ਦੇ ਲੱਗ ਜਾਂਦੇ ਯਾਰ ਐਕਟਰ ਆ, ਯਾਰ ਇਹਨੇ ਆ ਕੀਤਾ ਸੀ। ਜਿਹੜਾ ਜੁਗਤਬਾਜ਼ ਵਾਲਾ ਇੱਕ ਲੇਬਲ ਲੱਗ ਗਿਆ ਨਾ, ਉਹ ਮੈਨੂੰ ਕਿਤੇ ਕਿਤੇ ਅੰਦਰ ਮੈਨੂੰ ਬਹੁਤ ਆਪਣਾ ਛੋਟਾ ਮਹਿਸੂਸ ਹੁੰਦਾ ਹੈ ਕਿ ਤੁਹਾਡਾ ਤਾਰਫ ਇਹ ਹੁੰਦਾ ਹੈ ਕਿ ਤੁਸੀਂ ਤੁਰੇ ਜਾ ਰਹੇ ਜੇ, ਉਹ ਜਾਨੀ ਉਹ ਜੁਗਤਬਾਜ਼ ਜਾ ਰਹੇ। ਇਹ ਤਾਰਫ ਨਾ ਮੈਨੂੰ ਕਿਤੇ ਕਦੀ ਬਹੁਤ ਦੁੱਖ ਦਿੰਦਾ ਹੈ ਕਿ ਇਹ ਬੜਾ ਛੋਟਾ ਤਾਰਫ ਆ। ਇਹ ਹੋਣਾ ਨਹੀਂ ਚਾਹੀਦਾ, ਕਿਉਂਕਿ ਸ਼ਾਇਦ ਸਾਡੇ ਇਸ ਮੁਲਕ 'ਚ ਆ, ਬਾਕੀ ਤੇ ਕਾਮੇਡੀਅਨਸ ਦੂਜੇ ਮੁਲਕ 'ਚ ਸਰ ਟੌਮ ਕਰੂਜ਼ ਨੂੰ ਸੱਦਿਆ ਹੋਵੇ ਨਾ ਇੱਕ ਪ੍ਰੋਗਰਾਮ 'ਚ, ਤੇ ਇੱਕ ਪ੍ਰੋਗਰਾਮ 'ਚ ਕਾਮੇਡੀਅਨਸ ਨੂੰ ਸੱਦਿਆ ਹੋਵੇ ਤੇ ਉਹਦੀ ਜ਼ਿਆਦਾ ਇੱਜ਼ਤ ਹੁੰਦੀ, ਓਨਰ ਹੁੰਦੀ, ਉਹਨੂੰ ਜ਼ਿਆਦਾ ਪੈਸੇ ਦਿੰਦੇ ਨੇ, ਕਿਉਂਕਿ ਗੋਰਾ ਉਸ ਲੋਕ ਸਮਝਦੇ ਨੇ ਕਿ ਇਹ ਤੇ ਸਕ੍ਰਿਪਟਡ ਬੰਦਾ ਨਾ, ਕੈਮਰੇ ਸਕ੍ਰਿਪਟਡ, ਉਹ ਸਾਨੂੰ ਮੁਸਕਰਾਹਟ ਦੇ ਰਿਹਾ ਹੈ, ਉਹ ਟੌਮ ਕਰੂਜ਼ ਨਾਲੋਂ ਕਿਤੇ ਵੱਡਾ ਆਰਟਿਸਟ ਹੈ ਬਾਹਰ। ਲੇਕਿਨ ਸਾਡੇ ਇੱਥੇ ਬਦਕਿਸਮਤੀ ਇਹ ਹੈ ਕਿ ਸਾਡੇ ਚੰਦ ਲਫ਼ਜ਼ਾਂ ਨੇ ਬਹੁਤ ਸਾਰੇ ਕਾਮੇਡੀਅਨਸ ਨੂੰ ਡਿਪਰੈਸ਼ਨ, ਐਨਜ਼ਾਈਟੀ 'ਚ ਲੈਣ ਦਾ, ਮਰਾਸੀ, ਭੰਡ, ਇਸ ਤਰ੍ਹਾਂ ਦੇ ਜਿਹੜੇ ਵਰਡ ਨੇ ਇਹ ਕਹਿ ਕੇ। ਦੂਸਰੀ ਗੱਲ ਜੁਗਤਬਾਜ਼, ਉਹ ਜੁਗਤਾਂ ਵਾਲਾ ਜਾਣੀ ਜਾ ਰਹੀ। ਉਹ ਮੈਨੂੰ ਉਦੋਂ ਨਾ ਆਪਣਾ ਲੈਵਲ ਬਹੁਤ ਥੋੜ੍ਹਾ ਲੱਗਦਾ। ਮੈਨੂੰ ਸ਼ੋਹਰਤ ਤੇ ਮਿਲ ਗਈ, ਲੇਕਿਨ ਮੈਨੂੰ ਉਹ ਕਿਤੇ ਨਾ ਕਿਤੇ ਇੰਝ ਲੱਗਦਾ ਕਿ ਨਹੀਂ ਯਾਰ ਇਹ ਨਹੀਂ ਸੀ ਹੋਣਾ ਚਾਹੀਦਾ। ਜ਼ਬਰਦਸਤ, ਬੜੀ ਕਮਾਲ ਗੱਲ ਕੀਤੀ ਸਜਾਦ ਸਾਹਿਬ ਨੇ, ਔਰ ਇਹ ਆਇੰਦਾ ਜ਼ਿਹਨ ਵਿੱਚ ਰਵੇ ਕਿ ਸਜਾਦ ਸਾਹਿਬ ਦਾ ਥਾਟ ਪ੍ਰੋਸੈਸ ਕੀ ਹੈ, ਇਹਨਾਂ ਦਾ ਲੈਵਲ ਕੀ। ਸਜਾਦ ਸਾਹਿਬ, ਕੋਈ ਮੁਖਤਸਰ ਗੱਲਾਂ ਜਿਹੜੀਆਂ ਦੇਸ਼ ਦੇ ਬਾਹਰ ਲੋਕ ਜਾਣਨਾ ਚਾਹੁੰਦੇ ਨੇ, ਇੱਥੇ ਵੀ ਜਾਣਨਾ ਚਾਹੁੰਦੇ ਨੇ, ਸਭ ਤੋਂ ਜਿਹੜੀ ਐਸੀ ਸਬਜ਼ੀ ਕਿ ਜਿਹਨੂੰ ਵੇਖ ਕੇ ਦਿਲ ਕਰਦਾ ਰੋਟੀ ਖਾਣ? ਸਰ ਇੱਕ ਗੱਲ ਮੈਂ ਦੱਸ ਦਿਆਂ, ਕਹਿੰਦੇ ਨੇ ਜ਼ਿੰਦਗੀ 'ਚ ਦੋ ਬੰਦੇ ਕਦੀ ਤਰੱਕੀ ਨਹੀਂ ਕਰਨਗੇ, ਇੱਕ ਜਿਹੜਾ ਹਾਲੇ ਪੈਦਾ ਨਹੀਂ ਹੋਇਆ, ਇੱਕ ਜਿਹੜਾ ਮਰ ਗਿਆ। ਤੇ ਦੂਜੀ ਗੱਲ ਆ, ਨਸੀਹਤ ਮੇਰੀ ਪੂਰੀ ਕੌਮ ਨੂੰ ਇਹ ਹੈ ਸਰ ਕਿ ਤੁਸੀਂ ਸਬਜ਼ੀ ਦੀ ਗੱਲ ਕੀਤੀ, ਸਬਜ਼ੀ ਜਿਹੜੀ ਮਰਜ਼ੀ ਲਓ, ਸ਼ਾਪਰ ਡਬਲ ਲਾਜ਼ਮੀ ਕਰਾਓ। ਕੌਮ ਨੂੰ ਆਦਤ ਹੈ ਸ਼ਾਪਰ ਘਮਾਉਂਦੇ ਜਾਣ, ਤੇ ਉਹ ਲਾਜ਼ਮੀ ਸ਼ਾਪਰ ਡਬਲ। ਅੱਛਾ, ਲੇਕਿਨ ਸ਼ਾਪਰ ਜਦੋਂ ਡਬਲ ਕਰਵਾਓ, ਮੇਰੀ ਇਹ ਨਸੀਹਤ ਹੈ ਕਿ ਉਹ ਸਬਜ਼ੀ ਵਾਲਾ ਪਹਿਲਾ ਸ਼ਾਪਰ ਮੂੰਹ 'ਚ ਪਾ ਕੇ ਦੂਜਾ ਉੱਤੇ ਚੜਾਉਂਦਾ, ਉਹ ਫਿਰ ਦੋਨੇ ਸ਼ਾਪਰਾਂ ਦੀ ਫੜਨ ਵਾਲੀ ਜਗ੍ਹਾ ਇਨਫੈਕਟਡ ਹੋ ਜਾਂਦੀ, ਦੰਦਾਂ 'ਚ ਲੈ। ਉਹਦੇ ਤੋਂ ਕਰੋਨਾ ਫੈਲਿਆ ਸੀ। ਇਹ ਸਜਾਦ ਸਾਹਿਬ ਨੂੰ ਦੱਸਿਆ, ਇੱਕ ਗੋਰੇ ਨੂੰ ਫੋਨ ਕਰਕੇ ਕਿਹਾ ਜਿਹੜਾ ਤੁਹਾਡੇ ਮੁਲਕ 'ਚ ਕੰਮ ਹੁੰਦਾ ਨਾ ਕਿ ਪਹਿਲਾਂ 2 ਦਰਜਨ ਕੇਲੇ ਪਾ ਕੇ ਸ਼ਾਪਰ ਡਬਲ ਕਰਨ ਲੱਗਿਆ, ਪਹਿਲਾ ਸ਼ਾਪਰ ਦੰਦਾਂ 'ਚ ਲੈਣਾ, ਦੂਜਾ ਉੱਤੇ ਚੜਾਉਣਾ, ਤੇ ਤੁਸੀਂ ਉੱਥੋਂ ਥੁੱਕ ਵਾਲੀ ਜਗ੍ਹਾ ਤੋਂ ਫੜ ਲੈਣਾ। ਸਾਡੀ ਕੌਮ ਨੂੰ ਇੱਕ ਵੀ ਬੜੀ ਆਦਤ ਹੈ ਨਾ ਸਾਡੀ, ਬੇਸਿਕਲੀ ਮੈਂ ਜਦੋਂ ਇਹਨੂੰ ਸਾਰਾ ਦੇਖਦਾ ਨਾ, ਪਾਕਿਸਤਾਨ, ਇੰਡੀਆ ਵੀ ਬਹੁਤ ਹੱਦ ਤੱਕ ਸਾਡੇ ਨਾਲ ਹੀ, ਮੈਨੂੰ ਨਾ ਇਹ ਬਿੱਲੀ ਚੂਹੇ ਵਾਲੇ ਕਾਰਟੂਨ ਟਾਈਪ ਕਰੈਕਟਰ ਲੱਗਦੇ ਨੇ, ਇੱਕ ਦੂਜੇ ਦੇ ਪਿੱਛੇ ਭੱਜੇ ਫਿਰਦੇ ਨੇ, ਕੋਈ ਇਹਨਾਂ ਨੂੰ ਪਤਾ ਨਹੀਂ, ਇਹ ਨਹੀਂ ਅਜੀਬ ਜਿਹੇ ਸਿਲਸਿਲੇ 'ਚ ਚੱਲੇ ਆ ਰਹੇ ਨੇ। ਤੇ ਮਤਲਬ ਇਹ ਉਹ ਕੌਮ ਆ ਕਿ ਇਹਨੂੰ ਲਕੀਰ ਤੇ ਫਕੀਰ ਲੱਗੇ ਨੇ। ਮਤਲਬ ਉਹ ਜਿਹੜੀ ਤੁਸੀਂ ਸਬਜ਼ ਚਾਹ ਪੀਤੀ ਕਦੀ, ਸਬਜ਼ ਚਾਹ ਉਹ ਕਿਸ ਰੰਗ ਦੀ? ਉਹ ਸਬਜ਼ ਰੰਗ ਦੀ ਨਹੀਂ ਹੁੰਦੀ, ਉਹ ਪਿੰਕ ਹੁੰਦੀ ਹੈ, ਤੇ ਉਹਨੂੰ ਸਬਜ਼ ਚਾਹ ਕਹਿੰਦੇ। ਉਹ ਜਿੱਥੋਂ ਉੱਗਦੀ ਆ ਉਹ ਰੰਗ ਦਾ ਉਹਦਾ ਨਾਂ ਪਾਤਾ ਵੀ ਜਿਹੜੀ ਬਣ ਗਈ ਉਹ ਰੰਗ ਦਾ ਨਾਂ ਲਵੋ ਤੁਸੀਂ। ਜਿਹੜੀ ਤੁਸੀਂ ਮੰਗ ਰਹੇ ਹੋ ਉਹਨੂੰ ਕੋਈ ਯਾਰ ਪਿੰਕ ਚਾਹ ਦੇ, ਜਿਹੜੀ ਪਿੰਕ ਆ ਨਹੀਂ। ਅਸੀਂ ਜਿੱਥੋਂ ਪੱਤੇ ਉੱਗੇ ਨੇ ਉੱਥੇ ਦਾ ਨਾਂ ਅੱਗੋਂ ਬੱਚਿਆਂ ਨੂੰ ਵੀ ਦੱਸੀ ਜਾ ਰਹੇ ਹਾਂ। ਫਿਰ ਅਸੀਂ ਬੱਚਿਆਂ ਨੂੰ ਇਹ ਵੀ ਦੱਸੀ ਜਾ ਰਹੇ ਹਾਂ ਕਿ ਬੇਟਾ ਤੂੰ ਮੈਨੂੰ ਸਤਾਏਂਗਾ ਨਾ, ਤੇਰੇ ਮਾਂ ਪਿਓ ਤੈਨੂੰ ਸਤਾਉਣਗੇ। ਤੇ ਜਦੋਂ ਮੈਨੂੰ ਸਤਾ ਰਿਹਾ ਦਾ ਮਤਲਬ ਆ, ਤੇ ਮੈਂ ਫਿਰ ਆਪਣੇ ਮਾਂ ਪਿਓ ਨੂੰ ਸਤਾਇਆ ਹੋਏਗਾ
ਹੈ ਨਾ। ਯਾਨੀ ਕਿ ਆਪਣਾ ਬੈਕਗ੍ਰਾਉਂਡ ਦੱਸਦਾ। ਹਾਂ, ਲੌਜੀਕਲੀ ਗੱਲ ਹੈ ਨਾ ਕਿ ਅਗਰ ਮੈਂ ਆਪਣੇ ਮਾਪਿਆਂ ਨੂੰ ਸਤਾਇਆ, ਮੇਰੇ ਬੱਚੇ ਸਤਾਉਣਗੇ, ਤੇ ਜੇ ਮੈਂ ਆਪਣੇ ਮਾਪਿਆਂ ਨੂੰ ਸਤਾਇਆ, ਇਹਦਾ ਮਤਲਬ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ, ਉਹਨਾਂ ਨੇ ਵੀ ਸਤਾਇਆ ਸੀ। ਅੱਛਾ ਸਜਾਦ, ਮੈਨੂੰ ਇਹ ਦੱਸ ਯਾਰ, ਮਾਸਟਰ ਮਸਕੀਨ ਸਾਹਿਬ ਕੋ ਗਾਣਾ ਸਿੱਖਿਆ ਆਪਾਂ ਦੋਨਾਂ ਨੇ, ਤੈਨੂੰ ਉਹਨਾਂ ਨੇ ਕੀ ਕਿਹਾ ਸੀ ਤੇ ਮੈਨੂੰ ਕੀ ਕਿਹਾ ਸੀ ਭਲਾ? ਮੈਨੂੰ ਮੁਸਕੀਨ ਸਾਹਿਬ ਨੇ ਗੱਲ ਕਹੀ ਸੀ ਇਸ ਚੀਜ਼ ਦੇ, ਇਸ ਗੱਲ ਦੇ ਬਹੁਤ ਲੋਕ ਗਵਾਹ ਨੇ, ਜੈਨੂਇਨ, ਮੈਂ ਮਜ਼ਾਕ ਤੋਂ ਇਲਾਵਾ। ਮੈਨੂੰ ਉਹ ਕਹਿੰਦੇ ਹੁੰਦੇ ਸੀ, ਬਹੁਤ ਲੋਕ ਅੱਜ ਵੀ ਜ਼ਿੰਦਾ ਨੇ, ਗਵਾਹ ਨੇ ਇਸ ਚੀਜ਼ ਦੇ। ਮੈਨੂੰ ਕਹਿੰਦੇ ਹੁੰਦੇ ਸੀ ਤੇਰੇ ਮੱਥੇ ਤੇ ਨਾ ਇੱਕ ਸਿਤਾਰਾ ਚਮਕ ਰਿਹਾ ਹੈ, ਮੈਂ ਦੇਖ ਰਿਹਾ, ਇੱਕ ਟਾਈਮ ਆਏਗਾ ਦੁਨੀਆ ਦੇਖੇਗੀ। ਸੀਰੀਅਸਲੀ? ਖੁਦਾ ਦੀ ਕਸਮ, ਇਹ ਉਹਨਾਂ ਦੇ ਅਲਫਾਜ਼ ਨੇ। ਅੱਲਾਹ ਤਾਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ ਜੀ। ਤੇ ਗਾਣੇ ਲੋਕ ਤੈਨੂੰ ਕੀ ਕਹਿੰਦੇ ਸੀ ਤੇ ਮੈਨੂੰ ਕੀ ਕਹਿੰਦੇ? ਮੈਨੂੰ ਕਹਿੰਦੇ ਸੀ ਤੂੰ ਗਾਣਾ ਕਦੀ ਛੱਡੀ ਨਾ, ਤੇ ਤੈਨੂੰ ਕਹਿੰਦੇ ਸੀ ਗਾਣਾ ਕਿਤੇ ਰੱਖੀ ਨਾ, ਤੈਨੂੰ ਕਹਿੰਦੇ ਸੀ ਮਰੇ ਕਿਤੇ ਭੁੱਲ ਵੀ ਜਾਇਆ ਕਰ। ਕਈ ਬੱਚੇ ਛੁੱਟੀਆਂ ਵੀ ਕਰ ਲੈਂਦੇ, ਤੂੰ ਵੀ ਨਹੀਂ ਕਰਦਾ। ਅੱਛਾ, ਬਾਹਰ ਚੜ ਜਾਂਦਾ ਹੈ, ਕਈਆਂ ਨੂੰ ਘਰ ਦੇ ਬੱਚਿਆਂ ਨੂੰ ਮਾਰ ਕੇ ਨਾਨਕਿਆਂ ਨੂੰ ਲੈ ਜਾਂਦੇ। ਤੂੰ ਏਡਾ ਪੱਕਾ ਹਾਂ ਤੂੰ। ਕਦੀ ਤੂੰ ਸੈਡ ਹੋਵੇਂ, ਸਿਰਫ 2 ਲਾਈਨਾਂ, ਕਦੀ ਜਦੋਂ ਤੇਰਾ ਦਿਲ ਅੰਦਰੋਂ ਦੁਖਿਆ ਹੋਵੇ, ਕਿਹੜਾ ਗਾਣਾ ਗੁੰਗਣਾਉਂਦੇ? ਸੰਸਾਰ ਹੈ ਇੱਕ ਨਦੀਆ। ਥੋੜਾ ਜਿਹਾ 2 ਲਾਈਨਾਂ, ਕਿਉਂਕਿ ਅਸੀਂ ਬਹੁਤ ਜ਼ਿਆਦਾ ਗੱਲਾਂ ਕਰਨਾ ਚਾਹੁੰਦੇ ਹਾਂ, ਕਾਰਡ 'ਚ ਜਗ੍ਹਾ ਥੋੜੀ ਹੈ। संसार है एक नदिया, सुख दुख दो किनारे हैं, ना जाने कहाँ जाए हम, बहते धारे हैं। ਯਾਰ ਤੁਸੀਂ ਜੁਗਤ ਨੂੰ ਰੱਖ ਦਿਓ ਇੱਕ ਪਾਸੇ, ਤੇ ਤੁਸੀਂ ਬੰਦੇ ਦਾ ਸੁਰ ਤੇ ਉਹਦੀ ਸੌਫਟਨੈਸ ਤੇ ਯਾਰ ਚੈੱਕ ਕਰੋ। ਸਜਾਦ ਸਾਹਿਬ, ਮੈਨੂੰ ਇਹ ਦੱਸੋ ਤੁਸੀਂ ਕਿ ਵਾਲਿਦ ਸਾਹਿਬ ਨਹੀਂ ਹੈ, ਸ਼ਾਹਰੁਖ ਖਾਨ ਦਾ ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸੀ ਕਿ ਉਹ ਕਹਿੰਦੇ ਕਿ ਦੁਨੀਆ ਦੀ ਹਰ ਸ਼ੈ ਹੈ, ਇੱਕ ਚੀਜ਼ ਦੀ ਕਮੀ ਹੈ। ਮੇਰਾ ਦਿਲ ਕਰਦਾ ਸੀ ਕਿ ਮੇਰੇ ਵਾਲਦੈਨ ਹੁੰਦੇ ਤੇ ਮੇਰੀ ਉਹ ਸ਼ੋਹਰਤ, ਇੱਜ਼ਤ, ਇਹ ਮੇਰੇ ਰੰਗ ਵੇਖਦੇ। ਤੇ ਤੁਹਾਨੂੰ ਕੋਈ ਐਸਾ ਰਿਗਰੈਟ ਹੈ ਜ਼ਿੰਦਗੀ 'ਚ? ਚੂँਕਿ ਸਾਡੇ ਅੰਕਲ, ਸਾਡੇ ਤੁਹਾਡੇ ਵਾਲਿਦ ਸਾਹਿਬ ਨਹੀਂ ਹੈ, ਵਾਲਦਾ ਅੱਲਾਹ ਤਾਲਾ ਉਹਨਾਂ ਦੀ ਉਮਰੇ ਖਿਜ਼ਰ ਕਰੇ, ਕੋਈ ਇਸ ਤਰ੍ਹਾਂ ਦਾ ਰਿਗਰੈਟ ਹੈ? ਨਹੀਂ, ਪਹਿਲੇ ਤਾਂ ਸ਼ਾਹਰੁਖ ਖਾਨ ਸਾਹਿਬ, ਉਹਨਾਂ ਦੀ ਇਹ ਗੱਲ ਕਿ ਉਹ ਸ਼ੋਹਰਤ ਵੇਖਦੇ, ਨਾ ਵੀ ਸ਼ੋਹਰਤ ਜਿਨ੍ਹਾਂ ਦੇ ਚਲੇ ਜਾਂਦੇ ਨੇ, ਉਹਨਾਂ ਦੀ ਇਹ ਖਾਹਿਸ਼ ਹੁੰਦੀ ਹੈ ਕਿ ਕਾਸ਼ ਮੇਰੇ ਮਾਂ-ਬਾਪ, ਅਗਰ ਦੁਖੀ ਹੋਵੇ ਤਾਂ ਉਹ ਕਹਿੰਦਾ ਕਾਸ਼ ਹੁੰਦੇ ਤੇ ਅੱਜ ਮੇਰੇ ਨਾਲ ਹੁੰਦੇ, ਸੁਖੀ ਹੁੰਦਾ ਤੇ ਕਹਿੰਦਾ ਕਾਸ਼ ਹੁੰਦੇ ਤੇ ਅੱਜ ਮੈਨੂੰ ਦੇਖਦੇ। ਹੋਵੇ ਨਾ ਹੋਵੇ, ਮਾਂ-ਬਾਪ ਦੀ ਹਮੇਸ਼ਾ ਤੰਗ ਰਹਿੰਦੀ ਹੈ, ਪਹਿਲੀ ਤਾਂ ਗੱਲ ਹੈ। ਦੂਸਰੀ ਗੱਲ ਸਰ ਇਹ ਕਿ ਮੈਂ ਭੁੱਲ ਗਿਆ ਕੀ ਕਿਹਾ ਸੀ। ਯਾਨੀ ਕਿ ਐਡੀ ਅਹਿਮ ਗੱਲ ਭੁੱਲ, ਅੰਕਲ ਯਾਦ ਆਉਂਦੇ ਨੇ ਜਦੋਂ ਦੁਨੀਆ ਪਛਾਣ। ਹਾਂ, ਮੇਰੇ ਵਾਲਿਦ ਸਾਹਿਬ, ਮੈਨੂੰ ਬਾਅਦ 'ਚ ਸਮਝ ਆਈ ਕਿ ਬੜੇ ਅੱਛੇ ਦੋਸਤ ਸੀ। ਉਦੋਂ ਮੇਰੇ ਨਾਲ ਦੋਸਤੀ ਵਧਾਉਂਦੇ ਸੀ, ਦੋਸਤ ਬਣਾਉਂਦੇ ਸੀ, ਲੇਕਿਨ ਉਸ ਦੌਰ ਦੀ ਸਰ ਹੁਣ ਫਿਰ ਤੁਹਾਡਾ ਕਾਰਡ ਮੁੱਕ ਜਾਣਾ, ਨਹੀਂ ਤਾਂ ਮੈਂ ਤੁਹਾਨੂੰ ਬੜੀ ਮਜ਼ੇਦਾਰ ਗੱਲ ਦੱਸਾਂ। ਮੈਂ ਇੰਨਾ ਕਹਾਂਗਾ ਕਿ ਆਪਣੇ ਬੇਟਿਆਂ ਨੂੰ, ਬਾਪ ਆਪਣੇ ਬੇਟਿਆਂ ਨੂੰ ਕਦੀ ਵੀ ਇੰਨਾ ਆਪਣੇ ਤੋਂ ਦੂਰ ਨਾ ਰੱਖੋ। ਦੂਰ ਤੋਂ ਮੁਰਾਦ ਇਹ ਕਿ ਉਹ ਤੁਹਾਨੂੰ ਡਿੱਗੇ ਨੂੰ ਉਠਾਉਣ ਲੱਗਿਆਂ ਸ਼ਰਮ ਮਹਿਸੂਸ ਕਰੇ, ਤੁਹਾਨੂੰ ਬਾਡੀ ਨੂੰ ਹੱਥ ਲਾਉਣ ਲੱਗਿਆ ਸ਼ਰਮ ਮਹਿਸੂਸ ਕਰੇ, ਤੁਹਾਨੂੰ ਗਲੇ ਲਾਉਣ ਲੱਗਿਆ ਸ਼ਰਮ ਮਹਿਸੂਸ ਕਰੇ। ਅੱਜ ਤੋਂ 25 30 40 50 ਸਾਲ ਪਹਿਲਾਂ ਜਿਹੜੇ ਬਾਪ ਬੇਟਾ ਹੁੰਦਾ ਸੀ ਨਾ, ਜਿੱਦਾਂ ਮੈਂ, ਸਰ ਅਸੀਂ ਇੱਥੇ ਆਪਣੇ ਬਾਪ ਨੂੰ ਗਲੇ ਮਿਲਣਾ ਸੀ, ਸ਼ਰਮ ਨਾਲ ਪਾਣੀ ਹੋਣੀ, ਕਿਉਂਕਿ ਉਹਨਾਂ ਨੇ ਆਦਤ ਹੀ ਨਹੀਂ ਸੀ ਪਾਈ, ਨਾ ਮੁਸਾਫਾ ਕਰਨ ਦੀ, ਨਾ ਨਾਲ ਲਾਉਣ ਦੀ, ਨਾ ਲਾਡ ਕਰਨ ਦੀ। ਡਰ ਹੁੰਦਾ ਸੀ, ਪਿਓ ਨੇ ਘਰ 'ਚ ਆਉਣਾ, ਬੱਚਿਆਂ ਨੇ ਕਮਰਿਆਂ 'ਚ, ਬੱਚੇ ਕਮਰਿਆਂ 'ਚ, ਪਿਓ ਕਮਰੇ 'ਚ, ਬੱਚੇ ਬਾਹਰ, ਪਿਓ ਇੱਕ ਹਵਾ ਜਿਹਾ ਬਣਾਇਆ ਹੁੰਦਾ ਸੀ। ਉਹਦੇ ਨਾਲ ਕੀ ਹੁੰਦਾ ਸੀ ਕਿ ਬਹੁਤ ਸਾਰੇ ਐਸੇ ਮਾਮਲਾਤ ਕਿ ਜਦੋਂ ਤੁਸੀਂ ਜ਼ਈਫ ਹੋ ਗਏ ਹੋ, ਤੁਹਾਨੂੰ ਕੋਈ ਚੁੱਕਣਾ ਥਲਣਾ, ਸ਼ਰਮਿੰਦਗੀ ਮਹਿਸੂਸ ਹੁੰਦੀ ਸੀ, ਕਿਉਂਕਿ ਪਿਓ ਨੇ ਆਦਤ ਨਹੀਂ ਸੀ ਪਾਈ। ਲਿਹਾਜ਼ਾ ਆਪਣੇ ਬੱਚਿਆਂ ਨੂੰ ਆਪਣੇ ਨਾਲ ਇੰਨਾ ਕੁ ਰਚਾਓ, ਇੰਨਾ ਕੁ ਲਾਡ ਕਰੋ, ਭਾਵੇਂ ਜਵਾਨ ਵੀ ਹੋ ਗਏ ਨੇ, ਕਿ ਉਹ ਤੁਹਾਡੇ ਨਾਲ ਗਲੇ ਮਿਲਣ ਲੱਗਣ, ਤੁਹਾਡੇ ਨਾਲ ਹੱਥ ਮਿਲਾਉਣ, ਤੁਹਾਨੂੰ ਡਿੱਗੇ ਨੂੰ ਚੁੱਕਣ ਲੱਗਣ, ਤੁਹਾਨੂੰ ਬਜ਼ੁਰਗ 'ਚ ਮੰਜੀ ਤੋਂ ਚੁੱਕਣ ਲੱਗਣ, ਤੁਹਾਨੂੰ ਦਵਾਈ ਦੇਣ ਲੱਗਣ, ਤੇ ਤੁਹਾਨੂੰ ਪਨਾਹੀਅਤ ਔਰ ਪਿਆਰ ਮਹਿਸੂਸ ਹੋਵੇ। ਉਹਨਾਂ ਨੂੰ ਇਹ ਨਾ ਹੋਵੇ ਕਿ ਯਾਰ ਅੱਬੂ ਜੀ, ਉਹ ਝਿਜਕ ਨਾ ਹੋਵੇ। ਅੱਛਾ, ਬਹੁਤ ਖੂਬਸੂਰਤ ਗੱਲ ਕੀਤੀ। ਤੁਸੀਂ ਸੁਣਿਆ ਹੈਗਾ ਕਿ 2 ਔਰਤਾਂ ਇਕੱਠੀਆਂ ਹੋ ਜਾਣ ਤੇ ਉਹਨਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ। ਤੁਸੀਂ ਯਕੀਨ ਕਰੋ ਖੁਦਾ ਦੀ ਕਸਮ ਕਿ ਸਜਾਦ ਨੂੰ ਮੈਂ ਦੇਰ ਬਾਅਦ ਮਿਲਿਆ ਤੇ ਸਾਡਾ ਆਪਸ 'ਚ ਕੈਮਿਸਟਰੀ ਇਦਾਂ ਦੀ ਹੈ ਕਿ ਅਸੀਂ ਵੈਸੇ ਵੀ ਘਰ 'ਚ ਵੀ 1:30 2 ਵਜੇ ਤੱਕ ਬੈਠੇ ਰਹੀਦਾ ਸੀ, ਤੇ ਪਤਾ ਹੀ ਨਹੀਂ ਲੱਗਾ। ਲਾਈਟ ਦੀ ਬੈਟਰੀ ਮੁੱਕ ਗਈ, ਮੈਮਰੀ ਕਾਰਡ ਵੀ ਮੁੱਕ ਗਿਆ, ਇੰਡੀਕੇਟ ਕਰ ਰਿਹਾ, ਬੜਾ ਥੋੜਾ ਜਿਹਾ ਰਹਿ ਗਿਆ, ਤੇ ਗੱਲਾਂ ਹਜੇ ਵੀ ਇੰਜ ਨੇ ਕਿ ਜਿੱਦਾਂ ਸ਼ੁਰੂ ਹੋਈਆਂ ਨੇ। ਤੇ ਸਜਾਦ ਸਾਹਿਬ, ਤੁਸੀਂ ਵਾਅਦਾ ਕਰੋ ਕਿ ਜਦੋਂ ਦੁਬਾਰਾ ਮਿਲਾਂਗੇ ਤੇ ਫਿਰ ਤੁਸੀਂ ਸਾਨੂੰ ਪੂਰਾ ਟਾਈਮ ਦਿਓਗੇ ਔਰ ਫਿਰ ਦਿਲ ਦੀਆਂ ਗੱਲਾਂ ਕਰਾਂਗੇ ਨਾਲ ਬਹਿ ਕੇ। ਜ਼ਰੂਰ ਸਰ, ਲੇਕਿਨ ਤੁਸੀਂ ਬੈਟਰੀਆਂ 2 ਲੈ ਕੇ ਆਉਣਾ, ਮੈਮਰੀ ਕਾਰਡ 2-3 ਲੈ ਕੇ ਆਉਣਾ। ਠੀਕ ਹੈ, ਤੁਹਾਡੇ ਲਈ ਕਿ ਕੈਮਰੇ ਲਈ? ਨਹੀਂ ਸਰ, ਸਾਡੇ ਤਿੰਨਾਂ ਲਈ। ਹਾਂ, ਕਿਉਂਕਿ ਜਿਹੜਾ ਕੈਮਰਾਮੈਨ ਹੁੰਦਾ ਨਾ, ਕੀ ਨਾਮ ਇਹਨਾਂ ਦਾ,
ਸਮੀ ਜੱਟ ਸਾਹਿਬ। ਸਮੀ ਜੱਟ ਸਾਹਿਬ ਜਿਹੜਾ ਕੈਮਰਾਮੈਨ ਹੁੰਦਾ ਨਾ, ਸਾਨੂੰ ਇੱਕ ਬੜੀ ਇਹ ਆਦਤ ਆ ਕਿ ਅਸੀਂ ਆਪ ਬੈਠੇ ਰਹਿੰਦੇ ਆ, ਉਹ ਵਿਚਾਰਾ ਸਟਿਲ ਖੜਾ ਰਹਿੰਦਾ ਤੇ ਉਹਦਾ ਅਸੀਂ ਨਾਂ ਨਹੀਂ ਲੈਂਦੇ। ਸਾਡੇ ਨਾਲ ਸਮੀ ਜੱਟ ਸਾਹਿਬ ਨੇ, ਇਹਨਾਂ ਦਾ ਬਹੁਤ ਸ਼ੁਕਰੀਆ। ਇੱਕ ਹੱਥ ਨਾਲ ਕੈਮਰਾ ਲੈ ਕੇ ਖੜੇ ਨੇ ਵਿਚਾਰੇ, ਤੁਹਾਡਾ ਵੀ ਬੜਾ ਸ਼ੁਕਰੀਆ। ਤੇ ਇਨਸ਼ਾਅੱਲਾ ਸਰ ਵਾਅਦਾ ਕਿ ਜਿਸ ਤਰ੍ਹਾਂ ਹੀ ਮੈਨੂੰ ਟਾਈਮ ਮਿਲਦਾ ਪਹਿਲੀ ਫੁਰਸਤ 'ਚ ਹੀ ਸਰ ਆਪਾਂ ਦੁਬਾਰਾ ਕਿਤੇ ਬੈਠ ਕੇ ਤੇ ਫਿਰ ਇਨਸ਼ਾਅੱਲਾ ਤਾਲਾ ਇੱਥੋਂ ਹੀ ਸਿਲਸਿਲਾ ਸ਼ੁਰੂ ਕਰਾਂਗੇ। ਕਿਆ ਬਾਤ ਹੈ ਸਜਾਦ ਸਾਹਿਬ, ਯੂ ਆਰ ਗ੍ਰੇਟ, ਟਰੂਲੀ ਗ੍ਰੇਟ ਪਰਸਨ ਸਜਾਦ ਸਾਹਿਬ। ਅੱਲਾਹ ਤਾਲਾ ਇਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਤੁਸੀਂ ਵੇਖ ਰਹੇ ਸੀ ਬਿੱਲੂ ਘੁੰਮਣਾ, ਪੰਜਾਬ ਟੂਡੇ ਔਰ ਪੰਜਾਬੀ ਲਹਿਰ। ਰੱਬ ਰਾਖਾ।